हाँ बिल्कुल बेहतरीन साइज है। अच्छा कलर बड़ा अच्छा है। अच्छा वैरायटियां दा बड़ा ਹੁੰਦਾ ਨਾ ਚੈੱਕ ਕਰ ਲਓ ਆ ਵੇਖੋ। ਅੱਛਾ ਮਾਸ਼ਾਅੱਲਾ ਕਲਰ ਵੇਖੋ ਇਹਦਾ। ਆਹ ਗਰਮੀ ਦੇ ਵਿੱਚ ਨਾ ਹਾਲਾਂਕਿ ਕਲਰ ਥੋੜਾ ਡਾਰਕ ਹੋ ਜਾਂਦਾ ਇਹਦਾ, ਲਾਈਟ ਹੋ ਜਾਂਦਾ ਯੈਲੋ ਜਾ। ਆਹ ਤਾਂ ਜ਼ਬਰਦਸਤ ਕਲਰ ਇਹਦਾ। ਇਹ ਤਾਂ ਸਾਰੀ ਉਮਰ ਢੱਗਿਆਂ ਨਾਲ ਫੜੇ ਜੋੜ ਕੇ ਬੰਦਿਆਂ ਨੇ ਕਣਕਾਂ ਗਾਈਆਂ ਗਾ ਕੇ ਫਿਰ ਉਹ ਢੇਰੀ ਲਾਣੀ, ਫਿਰ ਉਹ ਕਰਾਈਆਂ ਨਾਲ ਉਹਨਾਂ ਨੂੰ ਅਡਾਣਾ। ਦੇਖੋ ਜੀ ਇਹ ਬਿਮਾਰੀ ਆ ਜ਼ੰਗ ਲੱਗ ਜਾਂਦਾ। ਹਾਂ ਜੀ ਹਾਂ ਆ ਮੁਤਾਸਰ ਹੋ ਜਾਂਦਾ ਵੇ। ਇਹ ਪੁੱਠਾ ਪਾਸਾ ਵੀ ਦਿਖਾਇਆ। ਹਾਂ ਬੈਕ ਸਾਈਡ ਤੇ ਹਲਕਾ ਸ਼ੁਰੂ ਤੋਂ ਬਲੈਕ ਸ਼ੁਰੂ ਹੋਣਾ ਹੁੰਦਾ। ਅੱਛਾ ਤੇ ਉਸ ਤੋਂ ਬਾਅਦ ਆਹ ਜ਼ੰਗ ਲੱਗ ਜਾਂਦਾ, ਪੱਤਾ ਪੂਰਾ ਖੁਸ਼ਕ ਹੋ ਜਾਂਦਾ। ਇਹਨੂੰ ਕੀ ਕਹਿੰਦੇ? ਇਹਨੂੰ ਕਹਿੰਦੇ ਡੌਨੀ ਮੈਲਡਿਊ। ਇਹ ਬਿਮਾਰੀ ਨੂੰ ਬਿਮਾਰੀ ਹੈ, ਫਫੂੰਦੀ ਹੈ। ਅੱਛਾ ਠੀਕ ਹੈ। ਰੂਈਦਾਰ ਫਫੂੰਦੀ ਕਹਿੰਦੇ ਨੇ ਉਰਦੂ ਵਿੱਚ। ਅੱਛਾ ਇਹ ਜਦੋਂ ਲੱਗਦੀ ਨਾਲ ਪੂਰਾ ਦਾ ਪੂਰਾ ਇਹ ਸੁੱਕ ਜਾਂਦਾ। ਇਹ ਆਂਦੀ ਉਦੋਂ ਆ ਜਦੋਂ ਟਨਲ ਦੇ ਵਿੱਚ ਜਿਹੜੀ ਨਮੀ ਹੈ ਨਾ ਉਹ ਜ਼ਿਆਦਾ ਹੁੰਦੀ ਆ, ਉੱਪਰੋਂ ਟੈਂਪਰੇਚਰ ਜਿਹੜਾ ਆ ਉਹ ਜ਼ਿਆਦਾ ਹੁੰਦਾ। ਨਮੀ ਤੇ ਟੈਂਪਰੇਚਰ ਜਦੋਂ ਵੱਧਦੇ ਆ ਨਾ ਉਦੋਂ ਇਹ ਜਦੋਂ ਪਾਣੀ ਦੀ ਸ਼ਿੱਦਤ ਜ਼ਿਆਦਾ ਲੱਗ ਜੇ ਇਹਨੂੰ, ਬਾਹਰੋਂ ਗਰਮੀ ਹੋਵੇ, ਫਿਰ ਇਹ ਬਿਮਾਰੀ ਆ ਜਾਂਦੀ ਹੈ। ਠੰਡਾ ਤੱਤਾ ਹੋ ਜਾਂਦਾ। ਤੁਸੀਂ ਇਹਨੂੰ ਸਵੇਰ ਵੀ ਇਹਦਾ ਵਿਜ਼ਿਟ ਕਰਨਾ ਤੇ ਸ਼ਾਮ ਵੀ ਵਿਜ਼ਿਟ ਕਰਨਾ ਇਹਦਾ, ਫਿਰ ਤੁਹਾਡੇ ਵਾਸਤੇ ਕਿਸੇ ਵਾਸਤੇ ਕੋਈ ਮੁਸ਼ਕਲ ਨਹੀਂ ਹੈਗਾ। ਤੇ ਬੇਫਿਕਰ ਹੋ ਕੇ ਤੁਸੀਂ ਇਨਵੈਸਟਮੈਂਟ ਕਰ ਸਕਦੇ ਅੱਛੇ, ਲਾਸ ਨਹੀਂ ਆਂਦਾ। ਅਗਰ ਤੁਸੀਂ ਜਾਣਾ 8 ਦਿਨਾਂ ਬਾਅਦ ਫਾਰਮ ਦੇ ਉੱਤੇ ਫੇਰ ਨਹੀਂ ਚੈੱਕ ਕਰਨਾ ਵੀ ਕੀ ਬਣਿਆ ਫਸਲ ਦਾ, ਫੇਰ ਨਹੀਂ। ਇਹ ਤਾਂ ਸਵੇਰ ਦਾ ਰੰਗ ਹੋਰ ਹੁੰਦਾ, ਸ਼ਾਮ ਨੂੰ ਰੰਗ ਹੋਰ ਹੁੰਦਾ ਇਹਦਾ। ਆ ਇਨਸਾਫ ਦੀ ਸੋਟੀ ਚਾਚੇ ਦੇ ਹੱਥ 'ਚ। ਹਾਂ ਹੁਣ ਦੱਸ ਚਾਚਾ। ਇੱਕ ਮਿੰਟ ਰਾਹ ਵੀ ਨਾ ਭੁੱਲ ਜੀ, ਮੁੜ ਕੇ ਵੀ ਆਣਾ। ਨਹੀਂ ਅੰਦਰ ਵੀ ਨਾ ਕਿਸੇ ਟਾਂਡੇ ਨੂੰ ਦੋ ਆ ਬਈ। ਚਾਚੇ ਨੂੰ ਦਿਖਾਈ ਹੈ ਬਈ, ਅੰਦਰ ਕਿਸੇ ਟਾਂਡੇ ਨੂੰ ਆ, ਦੋ ਨਹੀਂ ਤਾਂ ਬਹੁਤ ਹੀ ਇੱਕ ਆ। ਹਾਂ ਉਹੀ ਆ ਨਾ। ਹਾਂ ਆ ਜਾ ਬਈ ਉਰੇ ਆ ਜਾ। ਆ ਜਾ ਆ ਜਾ ਆ ਜਾ ਆ ਜਾ ਆ ਜਾ ਆ ਜਾ ਉਰੇ ਆ ਜਾ ਆ ਜਾ ਆ ਜਾ ਆ ਜਾ। ਮੈਂ ਇੱਥੇ ਲੁਕ ਵੀ ਜਾਵਾਂ ਨਾ। ਅੱਛਾ ਆ ਥੋੜੇ ਦਿਨਾਂ ਤੱਕ ਦੇਖੀ, ਮੈਂ ਜਦੋਂ ਲੁਕ ਜਾ ਕਰਨਾ ਨਾ ਵੀ ਉਹ ਕੋਠੇ 'ਚ ਬਹਿ ਕੇ ਮੈਂ ਸੱਦ ਮਾਰੂੰਗਾ। ਇਹਨੇ ਉੱਥੇ ਜਾਣਾ, ਇਹਦਾ ਨਾਂ ਲੈ ਕੇ ਇਹ ਮੈਨੂੰ ਲੱਭਿਆ ਕਰੂਗਾ। ਵੈਰੀ ਗੁੱਡ। ਉਹ ਬੱਕਰੀ ਖਲੋਤੀ ਆ ਜੀ ਇਸ ਟਾਈਮ ਵੀ ਉਹਦੇ ਤੇ ਭਾਰ ਪਾ ਕੇ ਖਲੋਤੀ ਆ। ਉਹ ਹਜੇ ਪੂਰਾ ਆ ਦੇ ਹਾਂ ਹੁਣ ਹੇਠਾਂ ਲਾ ਨਹੀਂ ਤੁਰ ਰਹੀ ਆ ਪੂਰਾ ਭਾਰ। ਹਾਂ ਵਜ਼ਨ ਪਾਉਂਦੀ ਜੀ। ਅਸਲਾਮ ਵਾਲੇਕਮ ਜੀ। ਸਿਆਣੇ ਕਹਿੰਦੇ ਵੀ ਹਾਜ਼ਰ ਨੂੰ ਹੁਜਤ ਕੀ, ਵੀ ਜਦੋਂ ਰਹਿਣਾ ਪਿੰਡਾਂ 'ਚ, ਰਹਿਣਾ ਖੇਤਾਂ 'ਚ, ਫਿਰ ਖੇਤੀ ਨਹੀਂ ਕਰਨੀ ਤੇ ਹੋਰ ਕੋਈ ਤਬੀਤ ਲਿਖ ਕੇ ਦੇਣੇ। ਵੀ ਜਦੋਂ ਜਿੱਥੇ ਬੰਦਾ ਹੋਵੇ ਫਿਰ ਉਹ ਕੰਮ ਉਹ ਕਰੇ ਨਾ ਤਾਂ ਫਿਰ ਮਾੜੀ ਗੱਲ ਆ। ਜਦੋਂ ਰੱਬ ਨੇ ਸਾਨੂੰ ਖੇਤ ਦਿੱਤੇ ਆ ਤੇ ਇਹ ਸਾਨੂੰ ਜੱਦੀ ਪੁਸ਼ਤੀ ਕਹਿ ਲਓ ਵੀ ਹੁਨਰ ਲੱਭਿਆ, ਤੇ ਅਸੀਂ ਫਿਰ ਉਹੀ ਜੋੜੀ ਤੁੰਬਾ ਵਜਾ ਰਹੇ ਆ ਜਿਹੜਾ ਸਾਨੂੰ ਆਂਦਾ। ਤੇ ਅੱਜ ਅਸੀਂ ਤੁਹਾਨੂੰ ਵਿਖਾਉਂਦੇ ਆ ਵੀ ਅਲਫ ਤੋਂ ਜੇ ਤੱਕ, ਵੀ ਤੁਹਾਨੂੰ ਦੱਸਿਆ ਸੀ ਉਦੋਂ ਵੀ ਖੀਰਾ ਲਾਇਆ, ਵੀ ਖੀਰਾ ਕਿੱਥੇ ਪਹੁੰਚ ਗਿਆ, ਕਿੱਥੇ ਗੱਲ ਖੜੀ ਆ। ਤੁਸੀਂ ਦੇਖ ਰਹੇ ਆ ਵੀ ਸ਼ਾਹ ਸਰੋਇਆ ਸਾਹਿਬ ਸਾਡੇ ਲਾਗੇ ਖਲੋਤੇ ਆ ਤੇ ਇਸ ਟਾਈਮ ਚਾਚਾ ਬੂਟਾ ਤੇ ਮੁਸਤਫਾ ਤੋਲ ਰਹੇ ਆ ਖੀਰਾ। ਪੰਸੇਰੀ ਦੇ ਛਾਪਰ ਪਾ ਕੇ ਰੱਖ ਰਹੇ ਆ, ਕਹਿ ਲਓ ਵੀ ਪਹਿਲੀਆਂ ਤੜਾਈਆਂ ਨਵੀਂ ਰੋਜ਼ੀ ਆ, ਤੇ ਉਹਦੇ ਤੇ ਗੱਲ ਕਰਦੇ ਆ। अस्सलाम वालेकुम जी। वालेकुम शाह सुरा साहब की हाल चाल शुक्र अल्लाह दा जी, जबरदस्त ठीक ठाक जी। ठीक है जी। ਤੇ ਬੋਲ ਢਿੱਲੇ ਰਹੇ ਆ ਤੁਸੀਂ? नहीं बोल सही है ਹਾਂ माशाल्लाह। ਠੀਕ ਆ ਪਤਾ ਲੱਗ ਗਿਆ ਬੋਲਣ ਤੋਂ ਵੀ ਠੀਕ ਆ। ਅੱਛਾ ਤੁਸੀਂ ਸਾਨੂੰ ਨਾ ਜੀ ਈਚੀ ਮੀਚੀ ਦੱਸਣੀ ਹੈ ਖੀਰੇ ਦੀ, ਵੀ ਖੀਰਾ ਤੁਸੀਂ ਲਾਇਆ ਸੀ ਇੰਨਾ ਖਰਚਾ ਕਰਕੇ, ਉਹ ਫਸਲ ਅਸੀਂ ਤੁਹਾਨੂੰ ਅੰਦਰੋਂ ਜਾ ਕੇ ਵੀ ਦਿਖਾਉਂਦੇ ਆ। ਤੇ ਪਹਿਲਾਂ ਆਪਾਂ ਗੱਲ ਇੱਥੋਂ ਨਾ ਕਰ ਲਈਏ ਵੀ ਜਿਹੜੀ ਅਖੀਰ ਵਾਲੀ ਗੱਲ ਆ ਇੱਥੋਂ ਕਰ ਲਓ। ਹਾਂ ਆਹ ਸਾਨੂੰ ਦੱਸ ਦਿਓ ਵੀ ਮੰਡੀ 'ਚ ਕੀ ਚੱਲ ਰਿਹਾ ਤੇ ਕੀ ਗੱਲ ਆ ਇਹ ਦੱਸ। ਮੰਡੀ ਜਿਹੜਾ ਰੇਟ ਹੈ ਇਸ ਟਾਈਮ 300 ਤੋਂ ਲੈ ਕੇ 350 ਤੱਕ ਖੀਰੇ ਦਾ ਚੱਲਦਾ ਪਿਆ। ਪੰਸੇਰੀ ਤੇ ਚੱਲਦਾ ਪਿਆ। ਜਿਹੜਾ ਉੱਥੇ ਖੀਰੇ ਕਈ ਤਰ੍ਹਾਂ ਦੇ ਆਉਂਦੇ, ਜਿਹੜੇ ਪਹਿਲੇ ਅਕਤੂਬਰ 'ਚ ਲੱਗੇ ਹੋਏ ਸੀ ਜਾਂ ਜਿਹੜੇ ਲੱਗੇ ਹੋਏ ਆ ਦਸੰਬਰ ਦੇ ਵਿੱਚ, ਉਹਨਾਂ ਦਾ ਰੇਟ ਹੈਗਾ ਕੋਈ 250 ਰੁਪਇਆ। 250 ਇਹ ਫਰੈਸ਼ ਫਸਲ ਆ, ਨਵੀਂ ਫਸਲ ਆ, ਇਹਦਾ ਹੈ 350 ਰੁਪਏ ਰੇਟ ਹੈ। 300 ਤੋਂ ਲੈ ਕੇ 350 350 ਵਿਕੀ ਜਾਂਦਾ ਇਹ 5 ਕਿਲੋ ਦਾ। ਅੱਛਾ ਮਾਸ਼ਾਅੱਲਾ। ਤੇ ਇਹ ਰੇਟ ਠੀਕ ਆ ਜੀ ਤੁਹਾਡੇ ਦੇਖੋ? ਰੇਟ ਬਹੁਤ ਅੱਛਾ ਜੀ ਮਾਸ਼ਾਅੱਲਾ, ਬੜਾ ਅੱਛਾ ਰੇਟ ਹੈ। ਸ਼ੁਕਰ ਆ। ਤੇ ਦਾਣੇ ਸਹੀ ਉਤਰ ਰਹੇ ਆ? ਹਾਂ ਬਿਲਕੁਲ ਬਿਹਤਰੀਨ ਸਾਈਜ਼ ਦਾ। ਕਲਰ ਬੜਾ ਅੱਛਾ ਇਹਦਾ। ਅੱਛਾ ਵੈਰਾਈਟੀਆਂ ਦਾ ਬੜਾ ਹੁੰਦਾ ਨਾ, ਚੈੱਕ ਕਰ ਲਓ ਆ ਵੇਖੋ। ਅੱਛਾ ਮਾਸ਼ਾਅੱਲਾ। ਕਲਰ ਵੇਖੋ ਇਹਦਾ। ਆਹ ਗਰਮੀ ਦੇ ਵਿੱਚ ਨਾ ਹਾਲਾਂਕਿ ਕਲਰ ਥੋੜਾ ਡਾਰਕ ਹੋ ਜਾਂਦਾ ਇਹਦਾ, ਲਾਈਟ ਹੋ ਜਾਂਦਾ ਯੈਲੋ ਜਾ। ਆਹ ਤਾਂ ਜ਼ਬਰਦਸਤ ਕਲਰ ਇਹਦਾ, ਸਾਈਜ਼ ਬੜਾ ਅੱਛਾ ਇਹਦਾ। ਅੱਛਾ ਹਾਂ ਇਹ ਬੜਾ ਸਾਈਜ਼ ਵੀ ਨਹੀਂ ਪਸੰਦ ਕਰਦੇ, ਦਰਮਿਆਨਾ ਸਾਈਜ਼ ਜਿਹੜਾ ਖੀਰੇ ਦਾ ਨਾ ਉਹਦਾ ਅੱਛਾ ਲਾਈਕ ਕਰਦੇ। ਸੇਨ ਦਾ ਹੈ। ਤੋਲੇਗਾ ਜੀ? ਹਾਂ ਜੀ ਤੋਲੇਗਾ। ਚਲੋ ਮਾਸ਼ਾਅੱਲਾ। ਇਹ ਤੁਸੀਂ ਆਪ ਦੀ ਮਰਜ਼ੀ ਨਾਲ ਇੰਨੇ ਕ ਤੋੜੇ ਆ ਜਾਂ ਲੱਥ ਇੰਨੇ ਕ ਰਹੇ ਆ? ਇਹ ਸਾਡਾ ਹੈ ਨਾ, ਅਸੀਂ 3 ਏਕੜ ਲਾਏ ਹੋਏ ਆ। ਜਿਹੜਾ ਪਹਿਲਾ ਏਕੜ ਆ ਉਹ ਸ਼ੁਰੂ ਹੋਇਆ ਪਰਸੋਂ, ਸ਼ੁਰੂ ਤੜਾਈ ਕੀਤੀ ਇਹਦੀ। ਤੇ ਅਸੀਂ ਇਹ ਥੋੜੇ ਥੋੜੇ ਸ਼ੁਰੂ ਕੀਤੇ, ਹੁਣ ਜਿਵੇਂ ਜਿਵੇਂ ਤੜਾਈ ਵੱਧਦੀ ਗਈ ਤੇ ਨਾਲ ਛਾਪਰੀ ਵੱਧਦੇ ਜਾਣਗੇ। 3 ਕਿੱਲੇ ਤੁਸੀਂ ਅੱਗੜ ਪਿਛੜ ਲਾਏ? ਹਾਂ 6-7 ਦਿਨਾਂ ਦਾ ਫਰਕ ਹੈਗਾ ਉਹਦਾ। ਉਹਨੇ ਫਰਕ ਤੇ ਟੁੱਟਣਗੇ? ਉਹਨੇ ਫਰਕ ਤੇ ਟੁੱਟਣਗੇ। ਇਹ ਤਕਰੀਬਨ ਮੌਸਮ ਪਿੱਛੇ ਠੰਡਾ ਹੋ ਗਿਆ ਸੀ, ਨਹੀਂ ਤੇ ਇਹ 40 ਦਿਨਾਂ ਬਾਅਦ, ਜਿਹੜੀ 38 ਤੋਂ 40 ਦਿਨਾਂ ਬਾਅਦ ਪਿਕਿੰਗ ਸ਼ੁਰੂ ਹੋ ਜਾਂਦੀ ਆ। ਮੌਸਮ ਠੰਡਾ ਹੋਣ ਦੀ ਵਜ੍ਹਾ ਨਾਲ ਇਹ ਕੋਈ 5 ਤੋਂ 7 ਦਿਨ ਲੇਟ ਹੋ ਗਿਆ। ਅੱਛਾ ਜੀ। ਇਹਨੂੰ ਜੀ ਪੰਸੇਰੀ ਵੀ ਸਾਦੇ ਆ, ਇੱਕ ਮੋਮੀ ਲਿਫਾਫੇ ਨੂੰ, ਇਹਨੂੰ 5 ਕਿਲੋ ਵੀ ਸਾਦੇ ਆ, 5 ਸਿਰ ਵੀ ਸਾਦੇ ਆ, ਵੱਟਾ ਵੀ ਸਾਦੇ ਆ, ਧੜੀ ਵੀ ਸਾਦੇ ਆ, ਧੜੀ ਵੀ ਸਾਦੇ ਆ, ਇਹਨੂੰ ਧੜੀ ਵੀ ਕਹਿ ਲੈਂਦੇ, ਇਹਨੂੰ ਧੜੀ ਵੀ ਸਾਦੇ ਆ। ਕਈ ਨਾਮ ਆ ਇਸ 5 ਕਿਲੋ ਖੀਰਿਆਂ ਦੇ। ਹਾਂਜੀ। ਤੇ ਉਹੀ ਮੋਮੀ ਲਿਫਾਫਿਆਂ 'ਚ ਜਿਨ੍ਹਾਂ ਦੀ ਕੱਲ ਅਸੀਂ ਗੱਲ ਕਰਦੇ ਸੀ ਵੀ ਇਹ ਇੰਨਾ ਮਹਿੰਗਾ ਹੋ ਗਿਆ। ਪਰ ਸ਼ੁਕਰ ਆ ਜਿਹੜਾ ਫਸਲ ਦਾ ਰੇਟ ਲੱਗਦਾ ਰਹੇ, ਸਾਨੂੰ ਛਾਪਰ ਦੁਖਦੇ ਹੀ ਨਹੀਂ। ਅੱਛਾ ਵਿਸਾਖ ਸ਼ਾਇਦ ਤੁਹਾਨੂੰ ਪਤਾ ਵਿਸਾਖ ਦਾ ਮਹੀਨਾ ਚੱਲ ਰਿਹਾ, ਵੀ ਵਿਸਾਖ 'ਚ ਜਿਹੜੀ ਹਵਾ ਚੱਲਦੀ ਹੁੰਦੀ ਹੈ
ਤੇ ਇਹ ਵੀ ਪੁੱਛਦੇ ਆ ਵੀ ਇਹ ਹਵਾ ਦਾ ਤਾਂ ਕੋਈ ਨਹੀਂ ਹੈ ਵਿੱਚ? ਇਹ ਜਿਹੜੀ ਹਵਾ ਨਾ ਹੁਣ ਚੱਲਦੀ ਪਈ, ਅੱਜ ਚੱਲਦੀ ਪਈ, ਕੱਲ ਦੀ ਸ਼ੁਰੂ ਹੋਈ ਆ, ਇਹ ਪੂਰਾ ਚੱਲਦਾ ਪਿਆ। ਪੂਰਾ ਦੱਖਣ ਹੀ ਚੱਲਿਆ ਹਲੇ। ਜਦੋਂ ਦੱਖਣ ਚੱਲਣਾ ਨਾ ਉਹ ਬਿਮਾਰੀਆਂ ਨੂੰ ਖਤਮ ਕਰਦਾ। ਅੱਛਾ ਅੱਛਾ ਅੱਛਾ। ਜਿਹੜਾ ਪੂਰਾ ਆ ਇਹ ਬਿਮਾਰੀਆਂ ਸਮਝੋ ਲਿਆਂਦਾ, ਐਡੀ ਸਾਫ਼ ਹਵਾ ਨਹੀਂ ਹੁੰਦੀ ਇਹ ਠਾਰੀ ਵਾਲੀ ਇਹ ਠਾਰੀ ਵਾਲੀ ਹੁੰਦੀ ਆ, ਬਿਮਾਰੀਆਂ ਇਹ 'ਚ ਆਉਂਦੀਆਂ। ਜਿਹੜਾ ਦੱਖਣ ਚੱਲਦਾ ਜਦੋਂ ਲੋਆਂ ਚੱਲਦੀਆਂ ਉਹ ਜਦੋਂ ਜਾਂਦੀ ਆ ਉਹ ਬਿਮਾਰੀਆਂ ਖਤਮ ਕਰਦੀ ਜਾਂਦੀ ਹੈ। ਹਾਂ ਇਹ ਨਾ ਜੀ ਅੱਜ ਕੱਲ ਕਹਿ ਲੋ ਅੰਬਾਂ ਨੇ ਬੋਰ ਲਿਆ। ਤੁਸੀਂ ਦਿਖਾ ਸਕਦੇ ਆ ਜੀ ਜਾਮਣ ਦੇ ਉਹ ਫੁੱਲ ਦਿਖਾਓ ਜੀ, ਉਹ ਟਾਣਿਆਂ ਦੇ ਵਿੱਚ ਕਿੱਡੇ ਸੋਹਣੇ ਕਿਤੇ ਬਣ ਰਹੀਆਂ ਜਾਮਣਾ, ਕਿਤੇ ਉਹ ਫੁੱਲਾਂ ਫਿਰ ਜਦੋਂ ਲੱਗੀਆਂ ਉਹ ਵੀ ਦਿਖਾਵਾਂਗੇ। ਚਾਚਾ ਇਹ ਹਵਾਵਾਂ ਹਰ ਸਾਲ ਚੱਲਦੀਆਂ ਦੇਖੀਆਂ ਤੇ ਤੂੰ ਤਾਂ ਜ਼ਿੰਦਗੀ 'ਚ? ਨਹੀਂ ਜੀ, ਹਵਾਵਾਂ ਹਰ ਸਾਲ ਹੀ ਚੱਲਦੀਆਂ। ਵਿਸਾਖ ਦੇ ਵਿੱਚ ਵਿਸਾਖ 'ਚ ਨਾ ਜੀ ਚੱਲਦੀਆਂ, ਇਸ ਤਰੀਕੇ ਨਾਲ ਚੱਲਦੀਆਂ ਵੀ ਕਿਸੇ ਦੌਰ 'ਚ ਨਾ ਜਦੋਂ ਕਣਕਾਂ, ਇਹ ਤਾਂ ਹੁਣ ਥ੍ਰੈਸ਼ਰਾਂ ਤਾਂ ਕੱਲ ਆਈਆਂ। ਹਾਂ ਕੱਲ ਆਈਆਂ। ਇਹ ਤਾਂ ਸਾਰੀ ਉਮਰ ਢੱਗਿਆਂ ਨਾਲ ਫੜੇ ਜੋੜ ਕੇ ਬੰਦਿਆਂ ਨੇ ਕਣਕਾਂ ਗਾਈਆਂ, ਗਾ ਕੇ ਫਿਰ ਉਹ ਢੇਰੀ ਲਾਣੀ, ਫਿਰ ਉਹ ਕਰਾਈਆਂ ਨਾਲ ਉਹਨਾਂ ਨੂੰ ਅਡਾਣਾ। ਕਈ ਦਿਨ ਹਵਾ ਨਹੀਂ ਸੀ ਚੱਲਦੀ, ਹਾਏ ਹਾਏ ਹਾਏ, ਬੰਦ ਹੋ ਜਾਣੀ ਨਾ ਜਦੋਂ ਹਵਾ, ਤੇ ਫਿਰ ਬੈਠੇ ਆ ਜੀ ਮਜ਼ਦੂਰ ਵੀ ਕੋਲ, ਉਸ ਹਵਾ ਨਹੀਂ ਚੱਲ ਰਹੀ। ਫਿਰ ਜਾਂ ਹਵਾ ਚੱਲਣੀ ਤਾਂ ਉੱਠ ਕੇ ਭੱਜ ਪੈਣਾ, ਦਵਾ ਉਹਨਾਂ ਨੇ ਫਿਰ ਦਵਾ ਡਾਣੀ ਸ਼ੁਰੂ ਕਰ ਦੇਣੀ, ਤੇ ਫਿਰ ਉਹਦਾ ਬੋਲ ਬਣਾਉਣਾ, ਬੋਲ ਬਣਾ ਕੇ ਫਿਰ ਉਹਦੇ ਦਾਣੇ ਲਿਆ ਕੇ ਤੇ ਤੋਲਦੇ ਸੀਗੇ। ਤੇ ਜਦੋਂ ਹੁਣ ਚੜ੍ਹਦਾ ਨਾ ਜੀ ਜੇਠ ਹਾੜ, ਫਿਰ ਚੱਲਣੀ ਆ ਲੋ, ਇਹ ਮੱਖੀ ਮੱਛਰ ਜੋ ਹੈ ਜੀ, ਫਿਰ ਲੋ ਨੇ ਹਰ ਸ਼ੈ ਭਜਾ ਦੇਣੀ ਆ। ਫਿਰ ਉਹਦੇ ਚ ਸ਼ਫਾ ਤੇ ਉਹਦੇ ਚ ਬਿਮਾਰੀਆਂ ਵੀ ਘੱਟ ਆ। ਇਹ ਮੱਛੀ ਤੇ ਆ ਸਾਰਾ ਕੁਝ, ਹਾਂ ਮੱਛਰ ਮੱਖੀ ਇਹ ਕੋਈ ਸ਼ੈ ਨਹੀਂ ਲੱਭਣੀ ਫਿਰ ਇਹਦੇ ਚ। ਦੇਖਣਾ ਚਾਚੇ ਬੂਟੇ ਨੇ ਜਿਹੜੀ ਗੱਲ ਕੀਤੀ ਆ ਵੀ ਕੁਦਰਤ ਉੱਥੇ ਹੀ ਖੜੀ ਆ, ਹਾਂਜੀ ਅਸੀਂ ਬਦਲ ਗਏ। ਵਿਸਾਖ ਹਵਾ ਉਦਾਂ ਹੀ ਚੱਲਦੀ ਹੈ ਵੀ ਜਿਹੜੇ ਫਲੇ ਤੇ ਲੋੜ ਪੈਂਦੀ ਸੀ, ਅਸੀਂ ਥ੍ਰੈਸ਼ਰਾਂ ਤੇ ਆਖਰੀ ਜਦੀਦ ਹੋ ਗਏ। ਅੱਛਾ ਕੀ ਗੱਲ ਕਰ ਰਹੀ ਹਵਾ ਦੀ? ਸੁਰਿਆ ਸਾਹਿਬ ਮੈਂ ਕਰ ਰਿਹਾ ਸੀ ਅੱਜ ਦਫਾ ਮਾਸ਼ਾਅੱਲਾ ਜਾਮਣ ਨੂੰ ਫਲ ਬਹੁਤ ਆ। ਹਾਂਜੀ ਫਲ ਬੜਾ ਮਾਸ਼ਾਅੱਲਾ। ਤੇ ਜਾਮਣ ਦਾ ਪਤਾ ਨਹੀਂ ਕੀ ਬਣਨਾ। ਨਹੀਂ ਅੱਲਾ ਵਾਰ ਮੈਂ ਕਈ ਜਾਮਣਾਂ ਬਾਗ ਦੇਖੇ ਆ ਤੇ ਭਰਪੂਰ ਫਲ ਆ। ਹਾਂਜੀ ਹਾਂਜੀ ਉਹ ਨਾ ਮੈਂ ਕਿਹਾ ਰੇਟ ਅੱਗੇ ਉੱਤੇ ਥੱਲੇ ਹੋ ਜੇ। ਹਾਂਜੀ ਹਾਂਜੀ ਆਹੋ ਨਾਲੇ ਇਹ ਭਾਰ ਨਾਲ ਟੁੱਟਦੀਆਂ ਵੀ ਆ। ਟੁੱਟਦੀਆਂ ਵੀ ਹੈ, ਟੁੱਟਣ ਦਾ ਵੀ ਮਸਲਾ ਹੈ। ਬਾਕੀ ਇਹਨੂੰ ਇਹ ਮੇਰੇ ਕਈ ਸਾਲਾਂ ਬਾਅਦ ਜਿਹੜਾ ਨਾ ਫਲ ਸ਼ਿੱਦਤ ਨਾਲ ਆਇਆ ਇਹਦੇ ਨਾਲ ਪਹਿਲੀ ਅੱਛਾ ਆਇਆ। ਹਾਂ ਉਹ ਨਾ ਜਿਹੜੇ ਬੰਦੇ ਨੂੰ ਜਿਹੜੀ ਸ਼ਾਇਦ ਕਹਿੰਦੇ ਦੁੱਧ ਦਾ ਜਿਹੜਾ ਮੂੰਹ ਸੜਿਆ ਹੋਵੇ ਨਾ ਦੁੱਧ ਗਰਮ ਨਾਲ, ਉਹ ਛਾਛ ਵੀ ਫੂਕ ਫੂਕ ਕੇ ਪੀਂਦਾ। ਸਰੋਇਆ ਸਾਹਿਬ, ਸ਼ਾਹ ਸਰੋਇਆ ਸਾਹਿਬ ਹਰ ਚੀਜ਼ ਨੂੰ ਨਾ ਰੇਟ ਦੇ ਹਿਸਾਬ ਨਾਲ ਸੋਚ ਰਹੇ ਆ। ਠੀਕ ਆ, ਅਸੀਂ ਕਿਹੜਾ ਵੇਚਣ ਨੂੰ ਲਾਈਆਂ, ਅਸੀਂ ਤਾਂ ਘਰ ਖਾਣ ਨੂੰ ਲਾਈਆਂ ਯਾਰ। ਉਂਝ ਜਾਮਣ ਸੀ ਨਾ ਕੋਈ ਇਹਨੇ ਲਾ ਲੈਣਾ ਦੁਆਣੇ। ਠੀਕ ਆ, ਉਸ ਸਾਲ ਨਾ ਰੇਟ ਹੀ ਬਹੁਤ ਡਾਊਨ ਹੋ ਗਿਆ ਚਾਚਾ ਬੁੱਟਾ। ਉਹ ਰੇਟ ਇੰਨਾ ਡਾਊਨ ਹੋ ਗਿਆ ਵੀ ਉਹ ਚੱਕਣੀ ਕੋਈ ਨਾ ਆਵੇ, ਉਹਨੂੰ ਪੈ ਗਿਆ ਘਾਟਾ। ਉਹਨੇ ਤਾਂ ਗਿਣੇ ਹੋਏ ਸੀ 5-7 ਲੱਖ 8 ਲੱਖ ਕਿੱਲੇ ਚੋਂ। ਉਹ ਜਦੋਂ ਚੱਕਣ ਆਇਆ ਤੇ ਉਹ ਨੁਕਸਾਨ ਹੋਇਆ ਤੇ ਉਹਨੂੰ ਹੋ ਗਿਆ ਬੁਖਾਰ ਚ ਹੋ ਗਿਆ ਬੇਹੋਸ਼। ਉਹ ਜਾਂ ਹੋਸ਼ ਆਇਆ ਕਰੇ, ਕੋਈ ਦਵਾਈ ਦਾ ਪੁੱਛਣ ਲੱਗਿਆ ਕਰੇ ਤੇ ਉਹ ਨੀਂਦ ਚ ਹੀ ਬੇਹੋਸ਼ੀ ਚ ਇਹੀ ਗੱਲ ਕਰੀ ਜਾਵੇ, ਵੱਡੇ ਇੱਧਰ ਕਰਦੇ ਛੋਟੇ ਇੱਧਰ ਕਰਦੇ, ਵੱਡੇ ਇੱਧਰ ਕਰਦੇ ਛੋਟੇ ਇੱਧਰ ਕਰਦੇ। ਜਿਹਨੂੰ ਜਿਹੜਾ ਟੈਨਸ਼ਨ ਹੋ ਉਸੇ ਗੱਲ ਕਰਦਾ। ਇਹ ਨਾ ਜੀ ਅਸੀਂ ਤਾਂ ਖਾਣ ਨੂੰ ਲਾਈਆਂ, ਉਂਝ ਜਾਮਣ ਪੂਰੀ ਫਸਲ ਆ, ਸਾਡੇ ਸਮੁੰਦਰੀ ਦੀ ਫਸਲ ਆ। ਹਾਂਜੀ ਉਹ ਤੁਹਾਨੂੰ ਜਦੋਂ ਪੱਕੂਗੀ ਦਿਖਾਵਾਂਗੇ ਵੀ। ਅੱਛਾ ਜੀ ਹੁਣ ਸਾਨੂੰ ਫਸਲ ਦੇ ਵਿੱਚ ਲੈ ਜਾਓ। ਹਾਂਜੀ ਅੰਦਰ ਚੱਲਦੇ ਤੇ ਆਪਾਂ ਹੁਣ ਫਸਲ ਦਿਖਾਈਏ, ਉਹਦੀ ਗੱਲ ਕਰੀਏ ਵੀ ਖੀਰਾ ਸਾਡਾ ਕਿੱਥੇ ਇੱਕ ਗੱਲ ਪਹੁੰਚੀ। ਆ ਜਾਓ ਆ ਜਾ ਚਾਚਾ। ਮਾਸ਼ਾਅੱਲਾ ਜੀ ਇਹ ਉਹੀ ਖੀਰੇ ਆ ਜੀ ਜਿਹੜੇ ਤੁਹਾਨੂੰ ਦਿਖਾਏ ਸੀ ਅਗਲੇ ਦਿਨ, ਇਹ ਜੰਮ ਰਹੇ ਸੀ ਪੌਦੇ। ਤੇ ਅੱਜ ਮਾਸ਼ਾਅੱਲਾ ਤੁਸੀਂ ਦੇਖ ਲਓ ਵੀ ਇਹ ਕਿੱਥੇ। ਹਾਂਜੀ ਅੱਛਾ ਜੀ ਇਹ ਹੁਣ ਸ਼ਾਹ ਸੁਰਾ ਸਾਹਿਬ ਦੱਸੋ ਵੀ ਅਸੀਂ ਜਿਹੜੇ ਹੁਣ ਖੀਰੇ 'ਚ ਖਲੋਤੇ ਆ, ਇਹ ਕਿੰਨੀ ਉਮਰ ਹੈ ਇਹਦੀ? ਇਹ 1 ਮਾਰਚ ਨੂੰ ਲਾਇਆ ਸੀ। 1 ਮਾਰਚ ਨੂੰ ਲਾਇਆ ਸੀ, ਅੱਜ ਹੋ ਗਈ ਹੈ 16। ਹਾਂਜੀ 16 ਅਪ੍ਰੈਲ ਹੋ ਗਈ। 16 ਅਪ੍ਰੈਲ ਹੋ ਗਈ 17 ਹੋ ਗਈ ਅੱਜ, 17 ਹੋ ਗਈ। 45-46 ਦਿਨ ਬਣਦੇ ਆ ਜੀ। 45 ਅੱਛਾ ਮਾਸ਼ਾਅੱਲਾ। ਤੇ ਇਹਨਾਂ ਨੂੰ ਤੋੜਦਿਆਂ ਨੂੰ ਕਿੰਨੇ ਦਿਨ ਹੋ ਗਏ ਜੀ? ਤਕਰੀਬਨ ਕੋਈ ਦੂਸਰੀ ਤੜਾਈ ਸ਼ੁਰੂ ਹੈ ਦੀ। ਅੱਛਾ ਦੂਈ ਤੜਾਈ ਹਾਂ ਹੈ। ਕੁਝ 6-7 ਦਿਨ ਹੋ ਗਏ। ਇਹ ਸਾਰਿਆਂ ਤੋਂ ਪਹਿਲੇ ਲਾਏ ਸੀ, ਇਹ ਸਭ ਤੋਂ ਪਹਿਲਾਂ ਜਿਹੜਾ ਲੱਗਾ ਸੀ ਆ ਇਹ। ਜਿਹੜੇ ਆ। ਹਾਂ ਹਾਂ ਇਹ ਉਹ ਕਿੱਲਾ ਆ ਪਿੱਛੇ ਜਿਹੜਾ ਮੌਸਮ ਹੋਇਆ ਸੀ ਨਾ ਠੰਡਾ ਹੋਇਆ ਸੀ, ਟੈਂਪਰੇਚਰ 30 ਤੋਂ ਥੱਲੇ ਚਲਾ ਗਿਆ ਸੀ, ਹਾਂਜੀ ਹਾਂਜੀ ਉਹਦੇ ਵਿੱਚ ਨਾ ਕੋਈ 5 ਤੋਂ 7 ਦਿਨ ਲੇਟ ਹੋ ਗਿਆ। ਅਗਰ ਟੈਂਪਰੇਚਰ 30 ਤੋਂ ਉੱਪਰ ਹੋਵੇ ਨਾ ਫਿਰ ਇਹ 38 ਤੋਂ 40 ਦਿਨਾਂ ਬਾਅਦ ਆ ਜਾਂਦਾ। ਉਹ ਸਿਆਣੇ ਕਹਿੰਦੇ ਨੇ ਵੀ ਅਗੇਤਰੀ ਨੂੰ ਪਿਛੇਤਰੀ ਨਹੀਂ ਰਲਦੀ। ਨਹੀਂ ਰਲ ਹਾਂ ਇਹ ਚਾਹੇ 7 ਦਿਨ ਅੱਗੇ ਆ ਕਿੱਲਾ ਇਹ ਤੇ ਅੱਗੇ ਆ। ਇਹ ਸਬਜ਼ੀਆਂ ਦਾ, ਇਹ ਜੋ ਸਬਜ਼ੀ ਲਾਈਦੀ ਹੈ ਨਾ, ਇਹ ਇੱਕ ਦਿਨ ਦਾ ਬੜਾ ਫਰਕ ਪੈ ਜਾਂਦਾ। ਅੱਛਾ ਇਹ ਅਸੀਂ ਜਿਹੜਾ ਪਰਾਂ ਖੀਰਾ ਲਾਇਆ ਤਾਂ ਤਕਰੀਬਨ 5-6 ਦਿਨਾਂ ਬਾਅਦ ਲਾਇਆ, ਉਹਦੇ ਤੇ ਤਾਂ ਬਹੁਤ ਫਰਕ ਆਦਾ। ਫਰਕ ਹੈ। 6 ਦਿਨ ਦਾ ਫਰਕ ਆ, ਫਸਲ ਨਾਲੋਂ ਜ਼ਿਆਦਾ ਪੈ ਗਿਆ। ਇਧਰੋਂ ਜ਼ਿਆਦਾ ਪੈ ਜਾਂਦਾ। ਹਾਂ ਇੱਕ ਦਿਨ 10 ਦਿਨਾਂ ਨੂੰ ਕਾਊਂਟ ਹੋ ਜਾਂਦਾ, ਜਾ ਕੇ ਐਂਡ ਤੇ ਜਾ ਕੇ ਫਲ ਲੱਗਦਾ। ਹੋ ਜਾਂਦਾ। ਤੇ ਇਹ ਜੀ ਸੁਰਿਆ ਸਾਹਿਬ ਦੱਸੋ ਵੀ ਸਾਨੂੰ ਫੁੱਲ ਵੀ ਵਿੱਚ ਦੇਖ ਰਹੇ ਆ ਤੇ ਨਾਲ ਬਣ ਵੀ ਰਹੇ ਆ ਖੀਰੇ, ਨਿੱਕੇ ਨਿੱਕੇ ਬਣ ਰਹੇ ਆ, ਉਧਰੋਂ ਫੁੱਲ ਆ, ਕੁਝ ਬੜੇ ਬੜੇ ਆ, ਫਿਰ ਉਸ ਤੋਂ ਬੜੇ ਬੜੇ ਆ।
ਵੀ ਇਹ ਨਾਲ ਦੀ ਨਾਲ ਹੁਣ ਬਸ ਤੜਾਈ ਜਿਵੇਂ ਜਿਵੇਂ ਨਾਲ ਥਲੋਂ ਟੁੱਟੀ ਜਾਣਾ ਉੱਪਰੋਂ ਨਵਾਂ ਤਿਆਰ ਹੋਈ ਜਾਣਾ। ਇਹ ਫਿਰ ਰੋਜ਼ ਤੜਾਈ ਹੋਊਗੀ ਨਾ? ਇਹ ਇੱਕ ਜਿਹੜਾ ਪਲਾਟ ਆ 2 ਦਿਨਾਂ ਬਾਅਦ ਵਾਰੀ ਆਣੀ ਇਹਦੀ। ਅੱਛਾ 2 ਦਿਨਾਂ ਬਾਅਦ? ਇਹ 2 ਦਿਨਾਂ ਬਾਅਦ ਤੋੜੀ ਦਾ ਨਾ ਤਿਆਰ ਹੋ ਜਾਂਦਾ ਆਪਣੇ ਆਪ ਇਹਦਾ। ਅੱਛਾ ਅਗਰ ਨਹੀਂ ਤੋੜਾਂਗੇ ਫਿਰ ਜਿਹੜਾ ਉੱਪਰਲਾ ਫਾਲੇ ਦਾ ਮੁਤਾਸਰ ਹੋਵਾਂਗੇ, ਹੋ ਜਾਂਦਾ ਉਹ ਸੁੱਕ ਜਾਂਦਾ, ਸੁੱਕ ਜਾਂਦਾ। ਉਹ ਖੁਰਾਕ ਥੱਲੇ ਵਾਲਾ ਲੈ ਜਾਂਦਾ ਇਹਦੀ, ਉਹ ਸੁੱਕਣ ਲੱਗ ਜਾਂਦਾ। ਇਸ ਕਰਕੇ ਇਹਨੂੰ ਅਸੀਂ ਜ਼ਰੂਰੀ ਹੈ ਕਿ 2 ਦਿਨਾਂ ਬਾਅਦ ਨਾ ਇਹ ਤੜਾਈ ਸ਼ੁਰੂ ਕਰਨੀ ਹੈ ਇਹਦੀ, ਰੱਖਣੀ ਹੈ, ਜਾਰੀ ਰੱਖਣੀ ਹੈ ਇਹਦੀ। ਕੀ ਬਾਤ ਹੈ ਜੀ। ਅੱਛਾ ਜੀ, ਤੁਸੀਂ ਜੇ ਸਾਨੂੰ ਦੱਸ ਸਕਦੇ ਆ ਵੀ ਆ ਬੜੀ ਆ ਜਿਹੜੀ ਸ਼ੀਟ ਆ ਜਿਹਦੀ ਵੰਡ ਕਰਕੇ ਚਲੋ ਆ ਪੈਪ ਪੂਪ ਆ ਜਾਲ ਲੱਗਾ ਤੇ ਮਿਹਨਤ ਦਾ ਤਾਂ ਮੁੱਲ ਹੀ ਕੋਈ ਨਹੀਂ ਹੁੰਦਾ। ਜੇ ਇੱਕ ਮੋਟੀ ਜੀ ਗੱਲ ਤੁਸੀਂ ਦੱਸ ਦਿਓ ਵੀ ਇਹਦੇ ਤੇ ਮਿਹਨਤ ਇੱਕ ਵਾਰੀ ਛੱਡ ਕੇ ਵੀ ਪੈਸਾ ਕਿੰਨਾ ਕੁ ਲੱਗ ਗਿਆ ਇੱਥੇ ਤੱਕ ਪਹੁੰਚਣ ਨੂੰ? ਇਹ ਜਿਹੜਾ ਨਾ ਸ਼ੈੱਡ ਤਿਆਰ ਕਰਨ ਵਾਸਤੇ ਆ ਜਾਲ ਹੋ ਗਿਆ, ਨੈਟ ਹੋ ਗਿਆ, ਇਨਸੈਕਟ ਨੈਟ, ਪਾਈਪ ਹੋ ਗਏ, ਇਹ ਤਕਰੀਬਨ 12 ਲੱਖ ਰੁਪਏ ਲੱਗ ਜਾਂਦਾ। ਬਾਕੀ ਜਦੋਂ ਬੀਜ ਲਾਣਾ, ਖਰਚਾ ਕਰਨਾ, ਬਾਕੀ ਜਿਹੜੀ ਮਿਹਨਤ ਆ ਲੇਬਰਾਂ ਦੇ ਉਹ ਲੈਦਾ ਖਰਚੇ ਆ। ਇਹ 12 ਲੱਖ ਕਿੰਨੇ ਸਾਲ ਤੱਕ ਗਾਂ ਵਰਤਿੰਦਾ ਰਹਿਣਾ ਨਾ? ਇਹ ਤੁਹਾਡਾ ਆਪਣਾ ਮੈਨੇਜਮੈਂਟ ਆ, ਤੁਸੀਂ ਇਹਨੂੰ ਸਾਂਭ ਕੇ ਰੱਖੀ ਜਾਓ। ਇਹ 10 ਤੋਂ 12 ਸਾਲ ਨਹੀਂ ਜਾਂਦਾ ਹੈਗਾ। ਨਹੀਂ ਜਾਂਦਾ, ਇਹ ਉਹ ਸ਼ਾਇਆ। ਇਹ ਉਹ ਸ਼ਾਇਆ। ਤੇ ਆ ਜਾਲ ਜੁਲ ਨਵਾਂ ਲੱਗਣਾ? ਜਾਲ ਹਰ ਸਾਲ ਨਵਾਂ ਲੱਗਣਾ। ਆ ਡੋਰੀ ਵੀ 2 ਸਾਲ ਕੱਢ ਜਾਂਦੀ ਹੈ। ਅੱਛਾ ਆ ਜਿਹੜੀ ਆ ਡੋਰੀ 2 ਸਾਲ ਕੱਢ ਜਿਹਦਾ ਜਾਂਦੀ ਹੈ। ਚਿੱਟਾ ਰੰਗ ਸੀ ਉਹੀ ਕਾਲਾ ਰੰਗ ਹੈ? ਇਹ ਉਹੀ ਉਹਦੀਆਂ ਥੋੜੀਆਂ ਹੁੰਦੀਆਂ ਮਾਰਕੀਟ ਨਹੀਂ ਮਿਲਣੀ, ਫਿਰ ਲੈ ਲਈ ਸੀ ਇਹ। ਅੱਛਾ ਅੱਛਾ ਅੱਛਾ। ਆ ਵਿੱਚ ਚਿੱਟੀ ਵੀ ਹੈਗੀ ਆ। ਹਾਂ, ਥੋੜਾ ਜਿਹਾ ਇਹਨੂੰ ਪਾਈਪਾਂ ਨੂੰ ਸਰ ਕੀਤਾ ਹੋਇਆ ਮਜ਼ਬੂਤ ਇਹਦੇ ਨਾਲ। ਤੇ ਇਹ ਫਿਰ ਜਿਹੜਾ ਇਹ ਪੈਪ ਤੋਂ ਤੇ ਇਹਦੇ ਸ਼ੀਟ ਤੋਂ ਵੱਖਰਾ ਕਰਕੇ ਖਰਚਾ ਦੇਖੀਏ ਤੇ ਉਹ ਕਿੰਨਾ ਕਾ ਜੀ? ਉਹ ਵੀ ਕਾਫੀ ਹੋ ਜਾਂਦਾ, ਤਕਰੀਬਨ ਲੱਖ ਰੁਪਏ ਦਾ, 1.25 ਲੱਖ ਦਾ ਅੱਛਾ ਬੀਜ ਜਿਹੜਾ ਹੁੰਦਾ ਖੀਰੇ ਦਾ। ਬੀਜ ਜਿਹੜਾ ਹੁੰਦਾ ਬੀਜ ਏਕੜ ਦਾ ਹੁੰਦਾ ਜਿਹੜਾ, ਉਹ ਆਪਣੇ ਪਾਕਿਸਤਾਨ ਦਾ ਹੈ ਬਾਹਰ ਦਾ? ਪਾਕਿਸਤਾਨ ਦਾ ਵੀ ਆ ਤੇ ਬਾਹਰ ਦਾ ਵੀ ਆ। ਅੱਛਾ ਠੀਕ ਹੈ। ਹਾਂ, ਦੋਵੇਂ ਬੀਜ ਅੱਛੇ ਆ। ਪਾਕਿਸਤਾਨ ਦਾ ਹੁਣ ਤਾਂ ਬਹੁਤ ਅੱਛੇ ਬੀਜ ਬਣਦੇ ਆ। ਜਿਹੜਾ ਆ ਲਾਇਆ ਇਹ ਸਾਡਾ ਇੱਥੇ ਨੇੜੇ ਦਾ ਹੀ ਆ, ਮਾਮੂ ਕਾਂਜੋ ਉੱਤੇ ਬੀਜ ਆ ਇਹ। ਅੱਛਾ ਅੱਛਾ, ਪਾਕਿਸਤਾਨ ਦਾ? ਪਾਕਿਸਤਾਨ ਦਾ। ਮਾਸ਼ਾਅੱਲਾ ਜੀ, ਇਹ ਸਾਡੇ ਵਾਸਤੇ ਖੁਸ਼ੀ ਦੀ ਗੱਲ ਆ ਹਾਂਜੀ। ਵੀ ਸਾਡੇ ਮੁਲਕ ਦਾ ਬੀਜ ਲੱਗਾ। ਤੇ ਇਹ ਕਿਹੜਾ ਖੀਰਾ, ਇਹਨੂੰ ਕੀ ਗਿਣਾਂਗੇ ਵੀ ਇਹ ਜਿਹੜਾ ਖੀਰਾ ਲਾਉਂਦੇ ਸੀ ਤੇ ਬੰਦੇ ਵਾਇਰਸ ਪੈ ਜਾਂਦਾ ਸੀ? ਉਹ ਜਿਹੜੇ ਆਪਣੇ ਲਾਉਂਦੇ ਸੀ ਨਾ ਕਿ ਕਣਕਾਂ ਵੱਢ ਕੇ ਲਾਉਂਦੇ ਸੀ ਬੰਦੇ, ਉਹ ਦੇਸੀ ਖੀਰਾ ਲੱਗਦਾ ਸੀ ਉਦੋਂ। ਦੇਸੀ ਖੀਰਾ। ਹਾਂ, ਉਹ ਹੁਣ ਤਕਰੀਬਨ ਮੁੱਕ ਗਿਆ। ਹੁਣ ਨਹੀਂ ਲਾਉਂਦੇ। ਹਾਂ, ਉਹ ਵਾਇਰਸ ਆਉਣ ਲੱਗ ਗਿਆ ਉੱਥੇ। ਨਹੀਂ, ਇੱਕ ਜਿਹੜਾ ਕਰੇਲਾ ਖੀਰਾ ਤੇ ਜਦੋਂ ਨਰਮਾ ਲੱਗਦਾ ਸੀ ਨਾ, ਇਹ 3 ਛਾਵਾਂ ਨੂੰ ਵਾਇਰਸ ਨੇ ਮੁਕਾ ਦਿੱਤਾ। ਇਹੀ ਆ ਨਾ, ਉਹ ਗੰਦਮ ਤੋਂ ਬਾਅਦ ਹੀ ਲੱਗਦਾ ਸੀ ਨਾ। ਹਾਂ। ਨਰਮਾ ਵੀ ਉਦੋਂ ਲੱਗਦਾ ਸੀ, ਖੀਰਾ ਵੀ ਉਦੋਂ ਲੱਗਦਾ ਸੀ, ਤੇ ਇਹ ਤੁਸੀਂ ਕਰੇਲਾ ਵੀ ਉਦੋਂ ਹੀ ਲੱਗਦਾ ਸੀ। ਤੇ ਇਹ ਤੁਸੀਂ ਫਿਰ ਕਣਕ ਤੋਂ ਪਹਿਲਾਂ ਲਾਇਆ ਨਾ? ਇਹ ਅਸੀਂ ਲਾਇਆ ਤੇ ਮਾਰਚ ਦੇ ਲਾਇਆ ਨਾ ਸ਼ੁਰੂ ਦੇ ਵਿੱਚ। ਅਸੀਂ ਥੋੜਾ ਪਹਿਲਾਂ ਲਾ ਲਿਆ ਤਾਂ ਕਿ ਜਦੋਂ ਇਨਸੈਕਟ ਨੈਟ ਹੀ ਪਾਣਾ ਤੇ ਫਿਰ ਜਦੋਂ ਮਰਜ਼ੀ ਲਾ ਲਓ। ਜਦੋਂ ਮਰਜ਼ੀ ਲਾ ਲਓ। ਹੁਣ ਖੀਰਾ ਤਾਂ ਸਾਲ ਦੀ ਫਸਲ ਬਣ ਗਿਆ ਨਾ, ਜਦੋਂ ਮਰਜ਼ੀ ਲਾਈ ਜਾਓ। ਇਹ ਮਾਰਚ ਹੋ ਜਾਂਦਾ ਸ਼ੁਰੂ ਦੇ ਵਿੱਚ, ਪਹਿਲੇ ਹਫਤੇ ਮਾਰਚ ਲਾ ਸਕਦੇ ਤੁਸੀਂ। ਠੀਕ ਆ। ਉਸ ਤੋਂ ਬਾਅਦ ਤੁਸੀਂ ਇਹਨੂੰ ਲਾ ਸਕਦੇ ਆ ਅਗਸਤ ਦੇ ਵਿੱਚ। ਅਗਸਤ ਦੇ ਪਹਿਲੇ ਹਫਤੇ ਤੋਂ ਸ਼ੁਰੂ ਹੋਣਾ, ਅਗਸਤ ਸਤੰਬਰ 2 ਮਹੀਨੇ ਲੱਗ ਸਕਦਾ। ਠੀਕ ਹੈ। ਐਂਟੀ ਇਨਸੈਕਟ ਨੈਟ ਚ ਲੱਗਦਾ ਇਹ 2 ਮਹੀਨੇ। 2 ਮਹੀਨੇ। ਉਸ ਤੋਂ ਬਾਅਦ ਇਹ ਲਾਣਾ ਜਾ ਕੇ ਸੈਪਟੰਬਰ ਦੇ ਅਕਤੂਬਰ ਦੇ ਵਿੱਚ ਟਿਸ਼ੂ ਚ ਲੱਗਦਾ। ਪੂਰਾ ਮਹੀਨਾ ਟਿਸ਼ੂ ਚ ਲੱਗਦਾ ਅਕਤੂਬਰ। ਫਿਰ ਆ ਨਹੀਂ ਪਾਣਾ? ਨਹੀਂ, ਫਿਰ ਟਿਸ਼ੂ ਹੁੰਦਾ ਥੋੜਾ ਇਸ ਤੋਂ ਨਾ ਬਰੀਕ ਹੁੰਦਾ ਉਹ। ਉਹ ਸਾਲ 1 ਸਾਲ ਉਹਦੀ ਮੁੱਦਤ ਆ। ਅੱਛਾ। ਉਹਦੀ ਪ੍ਰਾਈਸ ਥੋੜੀ ਘੱਟ ਹੁੰਦੀ, ਲੱਖ ਰੁਪਏ ਦਾ ਹੁੰਦਾ। ਇਹ 3 ਫਸਲਾਂ ਬਣ ਗਈਆਂ? ਹਾਂ, 3 ਬਣ ਗਈਆਂ। ਉਸ ਤੋਂ ਬਾਅਦ ਤੁਸੀਂ ਦਸੰਬਰ ਚ ਲਾ ਸਕਦੇ ਆ, ਪੋਲੀਥੀਨ ਛਾਪਰ ਦੇ ਵਿੱਚ ਲਾ ਸਕਦੇ ਆ। 4 ਹੋ ਗਈਆਂ? 4 ਹੋ ਗਈਆਂ। ਤੇ ਜਿਹੜਾ ਅਕਤੂਬਰ ਚ ਚੱਲ ਲੱਗਣਾ ਉਹ ਅਪ੍ਰੈਲ ਤੱਕ ਜਾਂਦਾ, ਹੁਣ ਚੱਲ ਰਿਹਾ ਉਹ। ਜਿਹੜਾ ਛਾਪਰ ਚ ਚੱਲਣਾ ਲੱਗਣਾ ਉਹ ਜਾਂਦਾ ਮਈ ਐਂਡ ਤੱਕ। ਸਹੀ ਹੋ ਗਿਆ। 1 ਮਹੀਨੇ ਦਾ ਫਰਕ ਪੈ ਜਾਂਦਾ ਉਹਨੂੰ। ਠੀਕ ਆ। ਤੇ ਉਸ ਤੋਂ ਬਾਅਦ ਫਿਰ ਆਹ ਚੱਲਦੇ ਰਹਿੰਦੇ ਆ। ਤੇ ਇਹ ਸਾਰਾ ਸਾਲ ਹੀ ਤਕਰੀਬਨ ਖੀਰੇ ਦੀ ਫਸਲ ਚੱਲਦੀ ਹੈ। ਚੱਲਦੀ ਆ। ਪਰ ਇਹ ਜਿਹੜਾ ਖੀਰਾ ਨਾ ਜੀ, ਇਹ ਹਰ ਬੰਦਾ ਮੇਰੇ ਹਿਸਾਬ ਨਾਲ ਲਾ ਨਹੀਂ ਸਕਦਾ। ਇਹ ਨਹੀਂ ਲਾ ਸਕਦਾ। ਇਹਦੀ ਸਭ ਤੋਂ ਜਿਹੜੀ ਸੈਂਸਿਟਿਵ ਫਸਲ ਆ ਨਾ ਸਬਜ਼ੀਆਂ ਦੇ ਵਿੱਚ, ਸਬਜ਼ੀਆਂ 'ਚ ਹੈਗੀ ਆ ਖੀਰਾ ਤੇ ਫਲਾਂ ਦੇ ਵਿੱਚ ਖਰਬੂਜ਼ਾ। ਅੱਛਾ। ਇਹ ਦੋਵੇਂ ਇਕੱਠੇ ਹੀ ਆ ਇਹ। ਇਹ ਸਮਝੋ ਭੈਣ ਭਰਾ ਹੀ ਆ। ਇੱਕ ਬਿਮਾਰੀ ਹੁੰਦੀ ਡਾਊਨੀ ਮੈਲਡੀਓ। ਅੱਛਾ। ਉਹ ਖੀਰੇ ਨੂੰ ਵੀ ਆਂਦੀ ਆ ਤੇ ਖਰਬੂਜ਼ੇ ਨੂੰ ਵੀ ਆਂਦੀ ਆ। ਆ ਤੁਸੀਂ ਵੇਖੋ ਥੱਲੇ ਆ ਵੇਖੋ ਜੀ। ਹਾਂਜੀ, ਮੈਂ ਦੇਖ ਰਿਹਾ ਜੀ। ਇਹ ਆ ਦਿਖਾਓ ਜੀ ਸਮਾਨ ਸਾਹਿਬ। ਦੇਖੋ ਜੀ, ਇਹ ਬਿਮਾਰੀ ਆ ਜ਼ੰਗ ਲੱਗ ਜਾਂਦਾ। ਹਾਂਜੀ ਹਾਂਜੀ। ਆ ਮੁਤਾਸਰ ਹੋ ਜਾਂਦਾ ਵੇ। ਇਹ ਪੁੱਠਾ ਪਾਸਾ ਵੀ ਦਿਖਾਇਆ? ਹਾਂ, ਬੈਕ ਸਾਈਡ ਤੇ ਹਲਕਾ ਸ਼ੁਰੂ ਤੋਂ ਬਲੈਕ ਸ਼ੁਰੂ ਹੋਣਾ ਹੁੰਦਾ। ਅੱਛਾ। ਤੇ ਉਸ ਤੋਂ ਬਾਅਦ ਆਹ ਜ਼ੰਗ ਲੱਗ ਜਾਂਦਾ, ਪੱਤਾ ਪੂਰਾ ਖੁਸ਼ਕ ਹੋ ਜਾਂਦਾ। ਇਹਨੂੰ ਕੀ ਕਹਿੰਦੇ? ਇਹਨੂੰ ਕਹਿੰਦੇ ਡਾਊਨੀ ਮੈਲਡੀਓ। ਇਹ ਬਿਮਾਰੀ ਨੂੰ? ਬਿਮਾਰੀ ਹੈ, ਫਫੂੰਦੀ ਹੈ। ਅੱਛਾ ਠੀਕ ਹੈ। ਰੂਈਦਾਰ ਫਫੂੰਦੀ ਕਹਿੰਦੇ ਨੇ ਉਰਦੂ ਵਿੱਚ। ਅੱਛਾ। ਇਹ ਜਦੋਂ ਲੱਗਦੀ ਨਾਲ ਪੂਰਾ ਦਾ ਪੂਰਾ ਇਹ ਸੁੱਕ ਜਾਂਦਾ। ਇਹ ਆਂਦੀ ਉਦੋਂ ਆ ਜਦੋਂ ਟਨਲ ਦੇ ਵਿੱਚ ਜਿਹੜੀ ਨਮੀ ਆ ਨਾ ਉਹ ਜ਼ਿਆਦਾ ਹੁੰਦੀ ਆ। ਉੱਪਰੋਂ ਟੈਂਪਰੇਚਰ ਜਿਹੜਾ ਆ ਉਹ ਜ਼ਿਆਦਾ ਹੁੰਦਾ। ਨਮੀ ਤੇ ਟੈਂਪਰੇਚਰ ਜਦੋਂ ਵੱਧਦੇ ਆ ਨਾ, ਉਦੋਂ ਇਹ ਜਦੋਂ ਪਾਣੀ ਦੀ ਸ਼ਿੱਦਤ ਜ਼ਿਆਦਾ ਲੱਗ ਜੇ, ਇਹਨੂੰ ਬਾਹਰੋਂ ਗਰਮੀ ਹੋਵੇ, ਫਿਰ ਇਹ ਬਿਮਾਰੀ ਆ ਜਾਂਦੀ ਹੈ। ਠੰਡਾ ਤੱਤਾ ਹੋ ਜਾਂਦਾ। ਤੇ ਫਿਰ ਜਦੋਂ ਇਹ ਬਿਮਾਰੀ ਆਂਦੀ ਹੈ ਨਾ, ਇਹ ਐਡੀ ਨਾਮਰਾਦ ਬਿਮਾਰੀ ਜਦੋਂ ਆਂਦੀ ਹੈ ਨਾ, ਇਹ 2-3 ਦਿਨਾਂ 'ਚ ਖਤਮ ਕਰ ਜਾਂਦੀ ਆ। ਅੱਲਾ ਮਾਫੀ ਦੇ। ਜਿਹੜੀ ਡਾਊਨੀ ਮੈਲਡੀਓ ਤੁਹਾਨੂੰ ਦੱਸੀ ਹੈ ਨਾ ਬਿਮਾਰੀ, ਇਹ ਹਾਂਜੀ, ਇਹਦਾ ਜਦੋਂ ਇਹ ਮੌਸਮ ਦੇ ਵਿੱਚ ਆ ਜਾਂਦੀ ਹੈ ਨਾ, ਇਹ ਖਾਸ ਤੌਰ ਜੋ ਬੱਦਲ ਹੁੰਦੇ ਆ, ਬਾਰਿਸ਼ ਹੁੰਦੀ ਆ, ਉਦੋਂ ਇਹ ਆਂਦੀ ਆ। ਤੇ ਉਹ ਜਦੋਂ ਇਹ ਆ ਜਾਂਦੀ ਆ, ਉਸ ਤੋਂ ਬਾਅਦ ਇਹਨੂੰ ਇਹਦਾ ਸਵੇਰ ਵੀ ਸਪਰੇਅ ਕਰਨੀ ਪੈਂਦੀ ਹੈ ਤੇ ਸ਼ਾਮ ਵੀ ਕਰਨੀ ਪੈਂਦੀ ਆ। ਉਦੋਂ ਟੈਂਕੀ ਤੁਹਾਡੇ ਮੋਢੇ ਤੇ ਹੋਵੇ, ਅੱਛਾ, ਮੌਸਮ ਸਾਫ਼ ਹੋਇਆ ਤਾਂ ਸਪਰੇਅ ਕਰ ਦਿਓ, ਦਸਤੀ ਸਪਰੇਅ ਕਰ ਦਿਓ। 1 ਤੋਂ 2 ਦਿਨ 2 ਸਪਰੇਅ ਲਗਾਤਾਰ ਕਰੋ ਇਹਨੂੰ, ਫਿਰ 3 ਦਿਨਾਂ ਦੇ ਵਕਫੇ ਤੋਂ ਬਾਅਦ ਕਰੋ ਤੇ ਫਿਰ ਇਹ ਕਵਰ ਹੋ ਜਾਂਦੀ ਹੈ।
ਲੇਕਿਨ ਨੁਕਸਾਨ ਬਹੁਤ ਕਰਦੀ ਹੈ ਇਹ, ਹੈ ਕਾਬਲੇ ਇਲਾਜ ਹੈ ਕਾਬਿਲ ਇਲਾਜ ਆ, ਲੇਕਿਨ ਇਹ ਤੇ ਚੜ ਕੇ ਰਹਿਣਾ ਪੈਂਦਾ। ਵੈਸੇ ਵੀ ਤੁਸੀਂ ਆਮ ਜਿਵੇਂ ਸਾਡੀ ਫਸਲ ਖੜੀ ਆ ਇਹ, ਹਾਂਜੀ ਅਸੀਂ ਹਰ ਚੌਥੇ ਦਿਨ ਸਪਰੇਅ ਕਰਨੀ ਇਹਨੂੰ, ਆਮ ਰੂਟੀਨ ਆਮ ਰੂਟੀਨ ਚ ਇਹਨੂੰ ਸਪਰੇਅ ਕਰਨੀ ਆ ਕਿ ਤਾਂ ਕਿ ਬਿਮਾਰੀ ਆਵੇ ਹੀ ਨਾ, ਪ੍ਰੀਵੈਂਟਿਵ ਸਪਰੇਅ ਕਰਨੀ ਆ। ਸਹੀ ਆ। ਕੋਈ ਜਦੋਂ ਖੁਦਾ ਨਾ ਖਾਸਤਾ ਇਹ ਆ ਜਾਂਦੀ ਆ, ਹਾਂਜੀ, ਹਾਂਜੀ। ਇਹ ਫਿਰ ਆਪਣਾ ਨੁਕਸਾਨ ਪੂਰਾ ਕਰ ਜਾਂਦੀ ਹੈ। ਫੇਰ ਤਾਂ ਰੋਜ਼ ਕਰਨੀ ਪੈਂਦੀ ਹੋਣੀ ਆ। ਇੱਕ ਇਹਨੂੰ ਜਿਹੜਾ ਨਾ ਖੀਰੇ ਨੂੰ ਇਨਸੈਕਟ ਨੈਟ ਦੇ ਵਿੱਚ ਇਹਨੂੰ ਇੱਕ ਜੂੰ ਦੀ ਬਿਮਾਰੀ ਆਉਂਦੀ ਹੈ। ਅੱਛਾ ਉਹ ਥੋੜਾ ਜਦੋਂ ਟੈਂਪਰੇਚਰ ਜਾਣਾ ਨਾ 35 ਤੋਂ ਉੱਪਰ ਜਾਣਾ, ਅੱਛਾ 40 ਵੱਲ ਨੂੰ ਜਾਣਾ, ਉਹ ਉਸ ਟਾਈਮ ਆਣੀ ਹੈ। ਅੱਛਾ ਅੱਛਾ ਉਹ ਫਿਰ ਪੱਤਿਆਂ ਦੇ ਨੀਚੇ ਹੁੰਦੀ ਆ, ਪੱਤੇ ਮੁੜ ਜਾਂਦੇ ਆ, ਅੱਗੇ ਵੀ ਤੁਹਾਨੂੰ ਦੱਸਿਆ ਸੀ, ਤੇ ਉਹ ਰਸ ਚੂਸ ਜਾਂਦੀ ਹੈ, ਉਹ ਵੀ ਪੱਤੇ ਪੀਲੇ ਹੋ ਜਾਂਦੇ ਆ, ਪੂਰਾ ਤੋਂ ਪੂਰਾ ਪੱਤਾ ਪੀਲਾ ਹੋ ਜਾਂਦਾ। ਅੱਛਾ ਉਹ ਕੁਝ ਲੋਕ ਸਮਝਦੇ ਆ ਕਿ ਡੌਨੀ ਆ ਗਈ ਆ, ਸਮਝ ਨਹੀਂ ਲੱਗਦੀ, ਹਾਂਜੀ। ਉਹ ਹੁੰਦੀ ਜੂੰ ਅਸਲ 'ਚ, ਜੂੰ। ਉਹ ਰਸ ਚੂਸ ਜਾਂਦੀ ਸਾਰਾ। ਹੋਰ ਕੋਈ ਮੋਟੀ ਜੀ ਬਿਮਾਰੀ ਇਹਦੀ ਕੋਈ? ਹੋਰ ਇਹਦੇ ਨੈਟ ਦੇ ਵਿੱਚ ਹੋਰ ਇਹਨੂੰ ਕੋਈ ਖਾਸ ਬਿਮਾਰੀ ਨਹੀਂ ਹੁੰਦੀ। ਠੀਕ ਹੈ। ਇਹ ਦੋ ਬਿਮਾਰੀਆਂ ਮੇਨ ਆ। ਜਿਹੜਾ ਪੱਤਾ ਥੱਲੇ ਜਮਾ ਸੁੱਕਿਆ ਪਿਆ, ਇਹੀ ਸੀ ਸ਼ੁਰੂ ਦੇ ਵਿੱਚ ਮਸਲਾ ਆਇਆ ਇਹਦਾ, ਪਿੱਛੇ ਬਾਰਿਸ਼ਾਂ ਪਈਆਂ ਨਾ, ਇਹ ਉਹ ਮਸਲਾ ਆਇਆ, ਉਹਦੇ ਨਾਲ ਪੱਤੇ ਖਤਮ ਹੋ ਜਾਂਦੇ ਇਹਦੇ। ਅੱਛਾ ਇਹ ਹੁਣ ਇਦਾਂ ਪਤਾ ਲੱਗੂਗਾ ਵੀ ਜਿਹੜਾ ਨਵਾਂ ਪੱਤਾ ਆ ਰਿਹਾ ਵੀ ਉਹ ਤੰਦਰੁਸਤ ਆ, ਉਹ ਪੱਤੇ ਸਹੀ ਆ, ਸਾਫ਼ ਹੋਣੇ ਤੁਸੀਂ ਚਾਹੀਦੇ, ਇਸ ਬਿਮਾਰੀ ਤੇ ਕਾਬੂ ਪਾ ਕਾਬੂ ਗਏ। ਪਾ ਲਿਆ। ਉਹ ਪਤਾ ਲੱਗ ਜਾਂਦਾ, ਤੁਸੀਂ ਜਦੋਂ ਦੇਖਣਾ ਦੂਰੋਂ ਤੁਹਾਨੂੰ ਫਸਲ ਦਾ ਰੰਗ ਕਾਲਾ ਲੱਗਣਾ, ਡਾਰਕ ਨਜ਼ਰ ਆ ਰਿਹਾ ਕਿ ਪੱਤਾ, ਜਦੋਂ ਤੁਹਾਨੂੰ ਤੁਸੀਂ ਉੱਥੇ ਖੜੇ ਆ, ਫਸਲ ਤੁਹਾਡੀ ਪੀਲਕ ਸ਼ੋ ਕਰ ਰਹੀ ਆ, ਪੀਲਕ ਮਾਰਦੀ ਪਈ ਆ ਹਲਕਾ ਹਲਕਾ, ਉਹ ਪਤਾ ਲੱਗ ਫਸਲ ਬਿਮਾਰੀ 'ਚ ਆ। ਅੱਛਾ ਤੇ ਇਹ ਜਿਹੜਾ ਨਾ ਜੀ, ਇਹ ਤਾਂ ਹੋ ਗਈ ਬਿਮਾਰੀ ਤੇ ਜਿਹੜਾ ਆ ਤੁਸੀਂ ਚਾਦਰ ਜੀ ਉੱਤੇ ਤਾਣੀ ਆ, ਇਹ ਕਦੋਂ ਲਾਣੀ ਇਹਦੇ ਤੋਂ? ਇਹ ਨਹੀਂ ਲਾਣੀ ਹੈਗੀ, ਇਹ ਜਦੋਂ ਤੱਕ ਖੀਰਾ ਚੱਲਣਾ ਨਾ, ਅੱਛਾ ਇਹ ਉੱਤੇ ਹੀ ਰਹਿਣਾ ਹੀ ਇਹ, ਉੱਤੇ ਇਹ ਰਹਿ ਲਾਣੀ ਹੀ ਨਹੀਂ। ਲਾਣੀ ਨਹੀਂ, ਜਦੋਂ ਖੁਦਾ ਨਾ ਖਾਸਤਾ ਇਹ ਉਤਰ ਜਾਣੀ, ਉਦੋਂ ਕੰਮ ਖਰਾਬ ਹੋ ਜਾਣਾ, ਖੀਰਾ ਖਤਮ ਹੋ ਤੇ ਜਿੰਨੀ ਜਾਂਦਾ, ਮਰਜ਼ੀ ਗਰਮੀ ਪਈ ਜਾਵੇ, ਪਈ ਹੁਣ ਜਾਵੇ। ਧੁੱਪ ਲੱਗੇ। ਇਹ ਚਾਚਾ ਇਹ ਨਾ ਇਹ ਆ ਜਿਹੜੇ ਦਿਨਾਂ ਦੇ ਵਿੱਚ ਖੀਰੇ ਨੂੰ ਪਾਲ ਰਹੀ ਆ, ਇਹ ਚਾਦਰ ਹੀ ਪਾਲ ਰਹੀ ਆ। ਚਾਦਰ ਪਾ ਰਹੀ ਹੈ। ਇਹਦਾ ਕੋਈ ਮੌਸਮ ਨਾਲ ਤਲਕ ਨਹੀਂ ਅੱਛਾ ਵੀ ਗਰਮੀ ਤੋਂ ਬਚਾਣਾ ਜਾਂ ਸਰਦੀ ਤੋਂ, ਨਾ 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 ਇਹਨੇ ਸਫੇਦ ਮੱਖੀ ਤੋਂ ਬਚਾਣਾ ਇਹਨੂੰ। ਲਗਾ ਲਗਾ ਅੱਛਾ ਤੇ ਆ ਜਿਹੜੇ ਬੂਹੇ ਆ ਤੁਸੀਂ ਰੱਖੇ ਪਾਸਿਆਂ ਤੇ, ਇਹ ਵੀ ਨਹੀਂ ਖੋਲਣੇ? ਇਹਦੇ ਅੱਗੇ ਕਪੜਾ ਲਾਇਆ ਹੋਇਆ ਸੀ ਬੂਹੇ ਦੇ ਅੱਛਾ। ਅੱਗੇ, ਉੱਤੇ ਮਿੱਟੀ ਲਾ ਕੇ ਬੰਦ ਕੀਤੇ ਹੋਏ ਆ ਇਹ, ਲੈ ਜਦੋਂ ਨਿਕਲਣਾ ਜਾਂ ਅੰਦਰ ਆਣਾ ਇਹਨੂੰ ਬੰਦ ਕਰਕੇ ਆਣਾ। ਗੱਲ ਕਰ। ਵੈਰੀ ਗੁੱਡ ਬਈ, ਆ ਤੇ ਕੰਮ ਔਖਾ। ਕੱਲ ਮੈਂ ਗਿਆ ਤੇ ਲੇਬਰ ਦੇ ਬੂਹੇ ਖੋਲੇ ਹੋਏ ਸੀ, ਕਹਿੰਦਾ ਸਾਨੂੰ ਗਰਮੀ ਲੱਗਦੀ ਆ, ਅੱਛਾ ਉਹ ਜਾ ਕੇ ਬੜੀ ਮੁਸ਼ਕਲ, ਮੈਂ ਕਹਿੰਦਾ ਬੰਦ ਕਰੋ, ਹਾਂ ਵੀ ਬਿਮਾਰੀ ਅੰਦਰ ਬਿਮਾਰੀ ਨਾ ਆਵੇ। ਹਾਂ ਯਾਰ ਆ ਕੰਮ ਔਖਾ ਹੈ, ਨਹੀਂ ਬੜੀ ਬਰੀਕੀ ਦਾ ਕੰਮ ਆ ਤੇ ਕੀ ਦਾ ਕੰਮ ਆ ਇਹ? ਬੜੀ ਮਿਹਨਤ ਦਾ ਕੰਮ ਆ। ਮਿਹਨਤ ਦਾ। ਤੇ ਸਰੋਇਆ ਸਾਹਿਬ ਫਿਰ ਜਿਹੜੀ ਗੱਲ ਅਸੀਂ ਪੁੱਛਦੇ ਹੁੰਨੇ ਆ ਉਹ ਵੀ ਦੱਸੋ। ਉਹ ਵੀ ਉਹ ਸਾਰਾ ਰੇਟ ਤੇ ਡਿਪੈਂਡ ਕਰਦਾ, ਅੱਛਾ ਰੇਟ ਅੱਛਾ ਤੇ ਮਾਲ ਵੀ ਅੱਛਾ, ਹਾਂ ਤੇ ਰੇਟ ਨਹੀਂ ਅੱਛਾ ਤੇ ਫਿਰ ਸਮਝੋ ਇਹਦਾ ਫਿਰ ਬੰਦਾ ਉੱਠਦਾ ਵੀ ਨਹੀਂ ਹੈਗਾ ਅੱਲਾ ਮਾਫ। ਖੀਰੇ ਦਾ। ਹਾਂਜੀ ਅੱਛਾ ਆਪਾਂ ਨਾ ਚਾਦਰ ਤੇ ਪੈਪਾਂ ਦਾ ਮਸਾਲਾ ਇੱਕ ਐਸੇ ਫਸਲ ਦੇ ਵਿੱਚ ਲੱਖ ਰੁਪਈਆ ਪਾ ਲਈਏ? ਹਾਂ ਇਸ ਨਹੀਂ ਫਸਲ 'ਚ ਲੱਖ ਤਾਂ ਨਹੀਂ ਜ਼ਿਆਦਾ ਪੈਂਦਾ ਹੈ, ਚਲੋ ਇਹ ਤੁਸੀਂ 10 ਸਾਲ ਦੀ ਮੁੱਦਤ ਵਾਸਤੇ ਲਾਇਆ, ਹਾਂ ਫਿਰ ਲੱਖ ਤੁਸੀਂ ਪਾ ਸਕਦੇ ਲੱਖ ਰੁਪਈਆ ਜੇ ਪਾਈਏ ਤੇ ਬਾਕੀ ਖਰਚੇ ਜੇ ਤੁਸੀਂ ਬਣਾਓ ਹਾਂ ਵੀ 1.5 ਲੱਖ ਦਾ 20 ਪਾ ਲਈਏ। ਆਓ 1.25 ਲੱਖ ਦਾ ਤੁਸੀਂ 20 ਪਾ ਲਓ, ਲੱਖ ਰੁਪਏ ਦਾ ਤੁਸੀਂ ਇਹ ਸਮਾਨ ਪਾ ਲਓ, ਅੱਛਾ ਠੀਕ, ਸਵਾ ਦੋ ਲੱਖ ਦਾ ਤੁਸੀਂ ਪਾ ਲਓ ਸਿਰਫ ਆਹ ਸ਼ੀਟ ਦਾ ਤੇ ਪੈਪ ਦਾ। ਜਿਹੜਾ ਜਾਲ ਆ ਇਹ ਹਰ ਸਾਲ ਤੁਹਾਨੂੰ ਲਾਣਾ ਹੀ ਪੈਣਾ। ਮੈਂ ਉਹੀ ਤਾਂ ਗੱਲ ਇਹ ਕਰ ਲਾਉਣਾ ਰਿਹਾ, ਸਾਨੂੰ ਦੱਸੋ ਥੋੜਾ ਜਿਹਾ ਬਣਾ ਇਹ ਤਕਰੀਬਨ ਜਾਲ ਤੇ ਜਿਹੜੀ ਆ ਡੋਰੀ ਆ ਨਾ, ਇਹ 50,000 ਰੁਪਏ ਤੁਹਾਡੀ ਆਰਾਮ ਨਾਲ ਜਾਂਦੀ ਹੈ ਏਕੜ ਦੀ, ਪੌਣੇ 3 ਲੱਖ ਹੋ ਗਿਆ ਜੀ। ਪੌਣੇ 3 ਲੱਖ ਰੁਪਏ ਹੋ ਗਿਆ। ਉਸ ਤੋਂ ਬਾਅਦ ਜਦੋਂ ਤੁਸੀਂ ਇਹਨੂੰ ਖਾਦ ਪਾਣੀ, ਜਿਹੜੀ ਸਭ ਤੋਂ ਜ਼ਿਆਦਾ ਖਰਚਾ ਤਾਂ ਖਾਦਾਂ ਦਾ, ਜਦੋਂ ਵੀ ਤੁਸੀਂ ਇਹਨੂੰ ਪਾਣੀ ਲਾਣਾ ਇਹਨੂੰ ਕੋਈ ਨਾ ਕੋਈ ਖਾਦ ਚੰਗੀ ਮਿਕਦਾਰ 'ਚ ਪਾਣੀ ਆ। ਦੇਖੋ ਮਾਸ਼ਾਅੱਲਾ ਕਿੰਨਾ ਫਲ ਲੱਗਾ, ਪੀਲਾ ਹੋਇਆ ਫੁੱਲ, ਇਹ ਖੁਰਾਕ ਲੱਗਣੀ ਹੈ ਤੇ 2 ਦਿਨਾਂ ਬਾਅਦ ਤਿਆਰ ਹੋਣਾ। ਇਹ 50,000 ਦੀ ਪਾ ਲਈਏ ਕਿੱਲੇ ਨੂੰ ਖਾਦ ਕਿ ਲੱਖ ਦੀ ਪਾਈ? ਇੱਕ ਵਾਰੀ ਤੁਸੀਂ ਸ਼ੁਰੂ 'ਚ 50,000 ਦੀ ਪਾ ਸਕਦੇ, ਬਾਕੀ ਤਾਂ ਇਹ ਚੱਲਦੀ ਰਹਿੰਦੀ ਨਾਲ ਦੀ ਚੱਲਦੀ ਨਾਲ। ਰਹਿੰਦੀ ਹੁਣ ਜਿਹੜਾ ਪਿਛਲਾ ਪਾਣੀ ਲਾਇਆ ਇਹਨੂੰ 32,000 'ਚ ਲੱਗਾ, ਇਹਨੂੰ ਖਾਦਾ ਇੱਕ ਪਾਣੀ 32,000 ਦਾ ਲੱਗਾ। ਮਸਲਾ ਹੈ ਕਿ ਦੂਏ ਸਾਲ 'ਚ 5 ਲੱਖ ਦਾ ਖਰਚਾ ਹੈ ਜੀ। ਨਹੀਂ ਹਜੇ ਤਾਂ ਜ਼ਮੀਨ ਦੀ ਤਿਆਰੀ ਨਹੀਂ ਪਈ, ਜ਼ਮੀਨ ਬਹੁਤ ਮਹਿੰਗੀ ਤਿਆਰ ਹੋਈ। ਤੇ ਜਿੰਨਾ ਵੀ ਖਰਚਾ ਹੋਵੇ, ਰੇਟ ਥੋੜਾ ਚੰਗਾ ਹੋਵੇ, ਹਾਂਜੀ, ਹਾਂਜੀ। ਇਹ 2 ਤੜਾਈਆਂ ਦੇ ਵਿੱਚ ਅਲਹਮਦੁਲਿਲਾ ਕਲੀਅਰ ਹੋ ਜਾਂਦਾ। ਹਾਂ ਇਹ ਵੀ ਗੱਲ ਹੈ ਨਾ। ਲਓ ਜੀ ਰੇਟ ਚੰਗਾ ਹੋਵੇ, ਜੇ ਰੇਟ ਨਾ ਚੰਗਾ ਹੋਵੇ ਤੇ ਐਂਡ ਤੱਕ ਨਹੀਂ ਪੂਰਾ ਹੁੰਦਾ ਖਰਚਾ। ਆਹ ਗੱਲ ਹੌਸਲੇ ਵਾਲੀ ਹੈ ਵੀ ਤੁਸੀਂ 10-12 ਲੱਖ ਰੁਪਈਆ ਲੱਗਦਾ ਚਾਚਾ ਇਹ ਮੋੜ, ਹਾਂ ਪਰ ਇਹ ਆ ਵੀ ਜੇ ਰੇਟ ਚੰਗਾ ਹੋਵੇ ਫਿਰ ਅੱਲਾ ਪੂਰੇ ਕਰ ਦਿੰਦਾ। ਤੇ ਅਸੀਂ ਤਾਂ ਸਾਨੂੰ ਇਹ ਗੱਲ ਸਰੋਇਆ ਸਾਹਿਬ ਦੱਸੋ ਵੀ ਇਹ ਜਿਹੜਾ ਖੀਰਾ ਜਿਹੜਾ ਜਿਸ ਟਾਈਮ ਤੇ ਤੁਸੀਂ ਲਾਇਆ, ਜੇ ਇਸ ਟਾਈਮ ਤੇ ਕੋਈ ਬੰਦਾ ਲਾਊਗਾ ਤੇ ਕਿੰਨੇ ਫੀਸਦ ਉਮੀਦ ਆ ਕਿ ਰੇਟ ਚੰਗਾ ਹੀ ਰਹੂਗਾ ਆ ਖੀਰੇ ਦਾ? ਆਹ ਖੀਰੇ ਦਾ ਤਾਂ 70% ਰੇਟ ਚੰਗਾ ਹੀ ਰਹੂਗਾ ਇੰਸ਼ਾਅੱਲਾ ਤਾਲਾ, ਕਿਉਂਕਿ ਇਹਦਾ ਵੀ ਚੰਗਾ ਰਹੇਗਾ ਤੇ ਜਿਹੜਾ ਅਗਸਤ 'ਚ ਲੱਗਣਾ ਉਹਦਾ ਵੀ ਚੰਗਾ ਰਹਿੰਦਾ। ਰੇਟ ਜਿਹੜਾ ਥੋੜਾ ਡਾਊਨ ਹੁੰਦਾ ਉਹ ਜਿਹੜਾ ਛਾਪਰ ਵਾਲਾ ਹੁੰਦਾ ਜਾਂ ਟਿਸ਼ੂ 'ਚ ਲੱਗਦਾ, ਟਿਸ਼ੂ 'ਚ ਲੱਗਦਾ, ਉਹ ਹਰ ਬੰਦਾ ਲਾ ਉਹਦੇ 'ਚ ਸਕਦਾ। ਕੋਈ ਚਾਂਸ ਹੁੰਦੇ ਕਿ ਰੇਟ ਘਟ ਜਾਂਦਾ, ਆਮ ਲੱਗ ਜਾਂਦਾ ਨਾ, ਆਮ ਲੱਗ ਜਾਂਦਾ ਉਹਦੇ 'ਚ, ਖਰਚਾ ਵੀ ਘਟ ਜਾਂਦਾ। ਖਰਚਾ ਵੀ ਘਟ ਜਾਂਦਾ, ਖਰਚਾ ਘਟਣ ਨਾਲ ਫਿਰ ਜ਼ਿਆਦਾ ਹੀ ਫਾਰਮਰ ਆ ਜਾਂਦੇ ਆ ਨਾ। ਹਾਂ ਖਰਚਾ ਘਟ ਜਾਂਦਾ ਉਹਦੇ ਤੇ। ਤੇ ਇਸ ਸਾਲ ਫਿਰ ਉਮੀਦ, ਵੈਸੇ ਵੀ ਉਮੀਦ ਆ ਕਿ ਜ਼ਿਆਦਾ ਬਿਹਤਰ ਰਹੇਗਾ। ਜਿਵੇਂ ਬਾਰਡਰ ਬੰਦ ਆ, ਇਹ ਮੋਸਟਲੀ ਅਫਗਾਨਿਸਤਾਨ 'ਚੋਂ ਆਉਂਦਾ ਸਾਡੇ, ਅਸੀਂ ਇਨਸੈਕਟ ਨੈਟ ਤਿਆਰ ਕਰਦੇ ਪਏ ਆ, ਉਹਨਾਂ ਦੇ ਓਪਨ ਹੋ ਰਿਹਾ ਉੱਥੇ,
ਮੌਸਮ ਦਾ ਬੜਾ ਫਰਕ ਆ। ਫਰਕ ਆ। ਨਹੀਂ ਬਾਕੀ ਚੀਜ਼ਾਂ ਇਧਰੋਂ ਅਸੀਂ ਕਹਿੰਨੇ ਬਾਰਡਰ ਖੋਲੋ ਅਸੀਂ ਘਲਾਣੀਆਂ ਤੇ ਇਹਦਾ ਮਤਲਬ ਕਿ ਖੀਰਾ ਉਹ ਇਧਰੋਂ ਅਸੀਂ ਆਲੂ ਭੇਜਦੇ ਆ ਨਾ, ਉਧਰੋਂ ਵੀ ਕਈ ਚੀਜ਼ਾਂ, ਉਧਰੋਂ ਅਨਾਰ ਕੁਛ ਆਂਦਾ। ਅਨਾਰ ਅੱਛਾ। ਤੇ ਜਿਹੜਾ ਖੀਰਾ ਹਾਂ ਤੇ ਖੁਸ਼ਕ ਮੇਵਾ ਜਦ ਉਧਰੋਂ ਆਉਂਦੇ ਸਾਡੇ। ਇਹ ਮੇਰੇ ਮਾਲਕ ਦੀ ਇਹੀ ਤਾਂ ਵੰਡ ਆ। ਸਬਜ਼ ਮਿਰਚ ਹੋ ਗਈ, ਆਲੂ ਹੋ ਗਿਆ, ਇਧਰੋਂ ਜਾਂਦੇ ਉਧਰ, ਸ਼ਿਮਲਾ ਹੋ ਗਈ ਚੱਲ ਜਾਂਦੀ ਇਹਦਾ ਉਧਰ। ਮਤਲਬ ਕਿ ਮਿਰਚਾਂ ਵਾਲੇ ਰਗੜੇ ਪਏ ਆ, ਫਿਰ ਇਹਨਾਂ ਦੀ ਤਾਂ ਲਾਟਰੀ ਲੱਗ ਗਈ। ਨਹੀਂ ਬਾਰਡਰ ਬੰਦ ਆ ਨਾ। ਨਹੀਂ ਬਾਰਡਰ ਖੁੱਲਾ ਵੀ ਹੋਵੇ, ਆਹ ਲਾ ਖੀਰਾ ਚਾਚਾ ਅਸੀਂ ਲਾ ਇਹਦਾ ਰਹੇ ਰੇਟ ਠੀਕ ਰਹਿ ਜਾਂਦਾ। ਇਹ ਅਸੀਂ ਹਾਂ ਲਾ ਰਹੇ ਆ, ਠੀਕ ਰਹਿ ਜਾਂਦਾ, ਇਹਦੇ 'ਚ ਕੋਈ ਐਸੀ ਗੱਲ ਨਹੀਂ। ਕਿਉਂ ਫਸਲ ਮਹਿੰਗੀ ਆ, ਇਹ ਲੱਗਾ ਹੀ ਘੱਟ ਹੋਇਆ। ਆਪਾਂ ਕਿੰਨਾ ਤੁਰੇ ਫਿਰੇ ਆ, ਕਿਤੇ ਖੀਰਾ ਲੱਗਾ ਦੇਖਿਆ? ਆ ਮਿਰਚਾਂ ਲੱਗੀਆਂ ਹੋਈਆਂ। ਅੱਛਾ ਸੁਰਾ ਸਾਹਿਬ, ਜਿਹੜੀ ਤੁਹਾਡੀ ਪਿਛਲੀ ਫਸਲ ਖਰਾਬ ਹੋਈ ਸੀ ਖੀਰੇ ਦੀ, ਅਸੀਂ ਉਹ ਦਿਖਾਈ ਵੀ ਸੀਗੀ। ਥੋੜੇ ਦਿਨਾਂ ਦੇ ਵਿੱਚ ਨਾ ਉਹ ਖੀਰਾ ਇਦਾਂ ਚੜਿਆ ਤੇ ਨਾਲ ਹੀ ਉਹ ਸੋ ਗਿਆ। ਉਹ ਥੋੜਾ ਜਿਹਾ ਤੁਸੀਂ ਦੱਸ ਸਕਦੇ ਆ ਵੀ ਕੀ ਗਲਤੀ ਹੋਈ ਹੈ? ਕੀ ਗੱਲ? ਉਹ ਗਲਤੀ ਇਹ ਹੋਈ, ਤੁਸੀਂ ਵੇਖਿਆ ਉਸ ਜਗ੍ਹਾ ਤੁਹਾਨੂੰ ਮੱਕੀ ਲੱਗੀ ਹੋਈ ਆ, ਹਾਂ ਮੱਕੀ ਮਾਸ਼ਾਅੱਲਾ ਬੜੀ ਤਕੜੀ ਮੱਕੀ ਦਿਖਾਉਂਦਾ। ਤਕੜੀ ਖੜੀ ਆ। ਉਹ ਅਸੀਂ ਬਾਰ-ਬਾਰ ਨਾ ਤਕਰੀਬਨ 4 ਤੋਂ 5 ਸਾਲ ਹੋ ਗਏ ਸੀ, ਇੱਕ ਜਗ੍ਹਾ ਜ਼ਮੀਨ ਦੇ ਉੱਤੇ ਬਾਰ-ਬਾਰ ਖੀਰਾ ਲਾ ਰਹੇ ਸੀ ਅਸੀਂ। ਅੱਛਾ। ਉਹ ਬਾਰ-ਬਾਰ ਲਾਣ ਦੇ ਵਿੱਚ ਨਾ ਉਹ ਜ਼ਮੀਨ 'ਚ ਜਿਹੜੀ ਆ ਨਾ, ਉਹ ਜਿਹੜੀ ਉਹ ਕਹਿੰਦੇ ਕੂਹ ਤੇ ਮੁਦਾਫਿਅਤ ਖਤਮ ਹੋ ਜਾਂਦੀ ਆ ਉਸ ਫਸਲ ਦੀ। ਬਾਕੀ ਫਸਲਾਂ ਨਹੀਂ, ਸਿਰਫ ਉਸ ਫਸਲ ਦੀ ਜਿਹੜੀ ਬਾਰ-ਬਾਰ ਲੱਗਦੀ ਪਈ ਆ, ਖਾਸ ਤੌਰ ਤੇ ਸਬਜ਼ੀਆਂ ਦੇ ਵਿੱਚ। ਉਹ ਜਿਵੇਂ ਬਾਰ-ਬਾਰ ਲੱਗੀ ਆ ਨਾ, ਉਹ ਉਹਨੂੰ ਬਿਮਾਰੀ ਵੀ ਨਹੀਂ ਜ਼ਿਆਦਾ ਆ ਗਈ। ਅੱਛਾ ਅੱਛਾ ਅੱਛਾ। ਇਹ ਵੀ ਸਭ ਤੋਂ ਪਹਿਲਾਂ ਉਹਨੂੰ ਡੰਪਿੰਗ ਆਫ ਆਈ ਆ। ਜਿਹੜੀ ਨਵੀਂ ਫਸਲ ਲਾਈ ਆ, ਉਹ ਸਾਰੀ ਜ਼ਮੀਨ ਨੇ ਤਾਕਤ ਉਹਨੂੰ ਦੇ ਦਿੱਤੀ। ਹੁਣ ਮੱਕੀ ਮਾਸ਼ਾਅੱਲਾ ਸਾਰਿਆਂ ਖਾਦਾ ਪਈਆਂ ਹੀ ਉਹਦੇ ਚ ਨਿਸਰ ਗਈ। ਸਭ ਤੋਂ ਪਹਿਲਾਂ ਡੰਪਿੰਗ ਆਫ ਆਈ ਆ ਜ਼ਮੀਨ ਦੇ ਵਿੱਚ। ਜਦੋਂ ਪੌਦਾ ਜੰਮਿਆ 4-5 ਦਿਨਾਂ ਚ ਉਹਨੇ ਇਹਨੂੰ ਕਾਬੂ ਕਰ ਲਿਆ। 2-3 ਦਫਾ ਨਾਗੇ ਲਾਏ ਆ, ਫਿਰ ਉਹ ਉੱਪਰ ਜਾ ਕੇ ਫਿਰ ਬਿਮਾਰੀ ਸ਼ੁਰੂ ਹੋ ਗਈ। ਅੱਛਾ ਜੀ, ਹੁਣ ਅਖੀਰ ਤੇ ਨਾ ਜੀ ਅਸੀਂ ਖੀਰੇ ਦੀ ਗੱਲ ਕਰ ਲਈਏ, ਫਿਰ ਕੋਈ ਹੋਰ ਸ਼ੈ ਵੀ ਤੁਹਾਨੂੰ ਦਿਖਾਣੇ। ਉਹ ਗੱਲ ਤਾਂ ਮੈਂ ਇਹ ਕਰਦਾ ਸੀ ਵੀ ਤੁਸੀਂ ਹੁਣ ਸਾਨੂੰ ਮੋਟੀ ਜੀ ਗੱਲ ਦੱਸ ਦਿਓ ਵੀ ਸਾਡੇ ਦੇਖਣ ਵਾਲੇ ਕਿਸਾਨ ਭਰਾਵਾਂ ਨੂੰ ਵੀ ਇਸ ਖੀਰੇ ਤੇ ਬਾਕੀ ਸਾਰੇ 4 ਫਸਲਾਂ ਆਪਾਂ ਗਿਣੀਆਂ ਨਾ, ਹਾਂਜੀ, ਬਾਕੀ ਤਿੰਨਾਂ ਤੇ ਇਹਦੇ 'ਚ ਫਰਕ ਕੀ ਹੈ ਵੀ ਇਹ ਔਖੇ ਸੌਖੇ ਹੋ ਕੇ ਲਾਣਾ ਚਾਹੀਦਾ, ਨਹੀਂ ਲਾਣਾ ਚਾਹੀਦਾ? ਬਸ ਆਹ ਗੱਲ ਦਾ। ਇਹ ਖੀਰਾ ਕੋਈ ਵੀ ਆ, ਉਹ ਤੁਸੀਂ ਲਾਓ, ਅਗਰ ਤੁਸੀਂ ਮਿਹਨਤ ਕਰ ਸਕਦੇ ਆ, ਉੱਤੇ ਪਹੁੰਚ ਸਕਦੇ ਆ, ਤੇ ਕੋਈ ਮਸਲਾ ਹੀ ਕੋਈ ਨਹੀਂ ਹੈਗਾ। ਇਹ ਤੁਸੀਂ ਇਹਨੂੰ ਸਵੇਰ ਵੀ ਇਹਦਾ ਵਿਜ਼ਿਟ ਕਰਨਾ ਤੇ ਸ਼ਾਮ ਵੀ ਵਿਜ਼ਿਟ ਕਰਨਾ ਇਹਦਾ, ਫਿਰ ਤੁਹਾਡੇ ਵਾਸਤੇ ਕਿਸੇ ਵਾਸਤੇ ਕੋਈ ਮੁਸ਼ਕਲ ਨਹੀਂ ਹੈਗਾ। ਤੇ ਬੇਫਿਕਰ ਹੋ ਕੇ ਤੁਸੀਂ ਇਨਵੈਸਟਮੈਂਟ ਕਰ ਸਕਦੇ ਆ, ਅੱਛੇ ਲਾਸ ਨਹੀਂ ਆਂਦਾ। ਅਗਰ ਤੁਸੀਂ ਜਾਣਾ 8 ਦਿਨਾਂ ਬਾਅਦ ਫਾਰਮ ਦੇ ਉੱਤੇ, ਫੇਰ ਨਹੀਂ ਚੈੱਕ ਕਰਨਾ ਵੀ ਕੀ ਬਣਿਆ ਫਸਲ ਦਾ, ਫੇਰ ਨਹੀਂ। ਇਹ ਤਾਂ ਸਵੇਰ ਦਾ ਰੰਗ ਹੋਰ ਹੁੰਦਾ, ਸ਼ਾਮ ਨੂੰ ਰੰਗ ਹੋਰ ਹੁੰਦਾ ਇਹਦਾ। ਸਿਆਣੇ ਤਾਂ ਕਹਿੰਦੇ ਹੁੰਦੇ ਸੀ ਫਸਲ ਮਾਲਕ ਨੂੰ ਢੀਕਦੀ ਹੁੰਦੀ ਹੈ। ਜਦੋਂ ਮਾਲਕ ਵਿੱਚ ਗੇੜਾ ਮਾਰਦਾ ਫਸਲ ਖੁਸ਼ ਹੁੰਦੀ ਹੈ। ਇਹ ਸਿਰਫ ਇਹ ਸਾਨੂੰ ਸਿਖਾਉਣ ਵਾਸਤੇ ਗੱਲ ਸੀ ਵੀ ਆਪਦੀ ਫਸਲ 'ਚ ਗੇੜਾ ਮਾਰਨਾ, ਜ਼ਰੂਰ ਮਾਰਨਾ, ਫਸਲ ਖੁਸ਼ ਹੁੰਦੀ ਤੇ ਬੰਦਾ ਵੀ ਖੁਸ਼ ਹੁੰਦਾ। ਹੁਣ ਅਸੀਂ ਖੀਰੇ 'ਚ ਖਲੋਤੇ ਆ ਨਾ, ਦਿਲ ਰਾਜ਼ੀ ਹੋ ਰਿਹਾ ਦੇਖ ਕੇ। ਤੇ ਅੱਲਾਹ ਤਾਲਾ ਖੈਰੀ ਸਲਾਮਤੀ ਜੀ ਇਹਨੂੰ ਸਿਰੇ ਲਾਵੇ, ਅੱਲਾਹ ਬਰਕਤ ਦੇਵੇ ਤੁਹਾਡੀ ਰੋਜ਼ੀ 'ਚ ਵੀ ਦੇਵੇ ਜੀ, ਅੱਲਾਹ ਤਾਲਾ ਰੋਜ਼ੀ 'ਚ ਬਰਕਤ ਪਾਵੇ। ਬਹੁਤ ਸੋਹਣੀ ਮਾਸ਼ਾਅੱਲਾ ਮਾਸ਼ਾਅੱਲਾ, ਰੱਬ ਜੀਆਂ ਦੀ ਖੈਰ ਕਰੇ। ਇੱਥੇ ਜੀ ਇੱਕ ਵਾਰੀ ਬਟਨ ਦਬੋ ਤੇ ਤੁਹਾਨੂੰ ਦਿਖਾਉਂਦੇ ਆ ਮੱਕੀ ਵੀ ਤੇ ਗੱਲ ਕਰਦੇ ਆ ਬਾਹਰ ਨਿਕਲ ਕੇ। ਹਾਂਜੀ, ਰੱਬ ਖੈਰ ਸੁੱਖ ਰੱਖੇ ਜੀ। ਅਸੀਂ ਆ ਗਏ, ਤੁਹਾਨੂੰ ਕਿਹਾ ਸੀ ਵੀ ਮੱਕੀ ਦਿਖਾਉਂਦੇ ਆ ਤੁਹਾਨੂੰ, ਤੇ ਮਾਸ਼ਾਅੱਲਾ ਹੁਣ ਗੰਢ ਚੀਰ ਲਈ ਹੈ। ਗੰਢ ਚੀਰਨਾ ਸਾਦੇ ਆ ਚਾਚਾ, ਜਿਹੜੀ ਆ ਹਾਂ ਛੱਲੀ ਨਿਕਲਿਆ। ਹਾਂਜੀ, ਤੇ ਝੰਡਾ ਨਿਕਲਿਆ, ਝੰਡਾ ਸਾਦੇ ਇਹਨੂੰ ਬੂਰ ਨੂੰ। ਹਾਂ ਬੂਰ ਨੂੰ ਵੀ ਨਿਸਰਿਆ ਹੀ ਨਾਲ। ਤੇ ਮਾਸ਼ਾਅੱਲਾ ਇਹ ਹਾੜੂ ਮੱਕੀ ਆ ਜੀ। ਹਾੜੂ ਮੱਕੀ ਇੱਥੇ ਟਾਮੀ ਟਿੱਲੀ ਆ। ਹਾਂਜੀ, ਇਹ ਨਹੀਂ ਵੀ ਸਾਡੀ ਕੱਲਿਆਂ ਦੀ ਆ, ਹੈ ਇੱਥੇ ਤੱਕ ਪਹੁੰਚੀ ਹੋਈ ਆ, ਪਰ ਘੱਟ ਆ ਇਸ ਤੋਂ ਪਿਛਾਂ ਸਾਰੀਆਂ। ਸਿਰਫ ਉਹ ਗੱਲ ਹਾਂ ਜਿਹੜਾ ਨਾ ਇਹ ਨਹੀਂ ਚਾਚਾ ਬੂਟਾ ਦੇਖ ਲੈ, ਖਲੋ ਕੇ ਦਾ ਹੱਥ ਵੀ ਨਹੀਂ ਅਪੜਦਾ ਉੱਤੇ, ਹੱਥ ਨਾਲੋਂ ਵੀ ਉੱਚੀ ਆ। ਲੇਕਿਨ ਮੇਨ ਚੀਜ਼ ਦੇਖਣ ਵਾਲੀ ਹੈ ਜੀ, ਪਤਾ ਕੀ ਹੈ ਜੀ? ਇਹ ਦੇਖੋ ਨਾ ਜੀ, ਇਹਨੇ ਤਾਕਤ ਆ। ਆ ਹਰ ਟਾਂਡੇ ਨੇ 2 ਛਲੀਆਂ ਕੱਢੀਆਂ, ਹਰ ਟਾਂਡੇ ਨੇ 2 ਛਲੀਆਂ ਕੱਢੀਆਂ। ਆ ਦੇਖੋ, ਇਹ ਆ ਦੇਖੋ, ਹਰ ਟਾਂਡੇ ਨੇ ਨਾ ਜੀ 2 ਛਲੀਆਂ ਕੱਢੀਆਂ। ਇਹ ਆ ਤਾਕਤ ਦਾ ਕਮਾਲ। ਜਿਹੜੀ ਸਬਜ਼ੀ ਨੂੰ ਖਾਦ ਪਾਣੀ ਪਿਆਇਆ ਸੀ ਨਾ ਜੀ ਇੱਥੇ, ਉਹਨੇ ਤਾਕਤ ਦੇਈ ਆ ਫਸਲ ਨੂੰ। ਟਾਂਡੇ ਦੇਖ ਮਾਸ਼ਾਅੱਲਾ ਕਿੱਡਾ ਮੋਟਾ। ਹਾਂ ਚਾਚਾ, ਇਹ ਕਾਮਯਾਬ ਇੱਕ ਛੱਲੀ ਹੋਣੀ ਹੈ ਨਾ? ਨਹੀਂ, ਬਾਅਦ ਕਾਤ 2 ਵੀ ਹੋ ਜਾਂਦੀਆਂ ਕਿਸੇ ਟਾਂਡੇ ਤੇ, ਸਾਰੀਆਂ ਨਹੀਂ। ਵੀ 2 ਆ। ਹਾਂ ਜੀ, 2 ਛੱਲੀਆਂ ਮੈਂ ਕਹਾਂ ਜੀ। ਆ ਵੇਖੋ ਚੱਕੀਆਂ, ਇਹ ਤਾਕਤ ਦੀ ਗੱਲ ਆ। ਆ ਦਿਖਾਓ ਜੀ। ਹਾਂਜੀ 2 ਹਾਂਜੀ ਦੇਖ ਰਹੇ ਆ ਇਹ। ਉਸ ਤੋਂ ਅਗਾਂ ਦੇਖਾਂ। ਹਾਂਜੀ, ਤੋਂ ਅਗਾਂ ਇੱਕ ਆ ਬਾਈ। ਆ ਮੈਂ ਦੱਸਦਾ, ਇਹ ਬਾਹਰ ਹਵਾ ਫਿਰਦੀ ਸੀ ਨਾ। ਨਹੀਂ ਹੈ ਗੱਲ। ਇਹ ਅੰਦਰ ਵੀ ਜਾ ਕੇ ਵੇਖ ਲਾ, ਅੰਦਰ ਵੀ 2 ਕਈਆਂ ਚ ਹੋਣਗੀਆਂ। ਅੰਦਰ ਚਾਚਾ ਇੱਕ 2 ਸਿਆਲ ਚੱਲ ਨਹੀਂ ਲੱਗ ਜਾਂਦਾ ਪਤਾ। ਚਾਚਾ ਅੰਦਰ ਜਾ, ਇੱਕ ਮਿੰਟ ਆ ਇਨਸਾਫ ਦੀ ਸੋਟੀ ਚਾਚੇ ਦੇ ਹੱਥ 'ਚ। ਹਾਂ ਹੁਣ ਦੱਸ ਚਾਚਾ। ਇੱਕ ਮਿੰਟ ਰਾਹ ਵੀ ਨਾ ਭੁੱਲ ਜੀ, ਮੁੜ ਕੇ ਵੀ ਆਣਾ। ਨਹੀਂ ਅੰਦਰ ਵੀ ਨਾ ਕਿਸੇ ਟਾਂਡੇ ਨੂੰ 2 ਆ ਬਈ। ਚਾਚੇ ਨੂੰ ਦਿਖਾਈ ਹੈ ਬਈ, ਅੰਦਰ ਕਿਸੇ ਟਾਂਡੇ ਨੂੰ ਆ 2, ਨਹੀਂ ਤਾਂ ਬਹੁਤ ਹੀ ਇੱਕ ਆ। ਹਾਂ ਉਹੀ ਆ ਨਾ। ਹਾਂ, ਉਹ ਬੂਰ ਜਿਹੜਾ ਡਿੱਗਿਆ ਨਾ। ਹਾਂਜੀ ਉਹਦਾ ਫਰਕ ਆ। ਹਾਂ, ਉਹਦਾ ਫਰਕ ਆ। ਹਾਂਜੀ, ਹਾਂ ਬਾਹਰਲੇ ਪਾਸੇ ਹੈ ਨਾ ਵੀ ਕੀੜਾ ਪਤੰਗਾ ਬਹੁਤਾ ਹੁੰਦਾ, ਮੱਖੀਆਂ ਮੁੱਖੀਆਂ। ਹਾਂ ਪੋਲੀਨੇਸ਼ਨ ਹੋ ਗਈ ਜੀ, ਚੰਗੀ ਹਵਾ ਲੱਗੀ, ਧੁੱਪ ਲੱਗੀ ਆ। ਰੱਬ ਖੈਰ ਸੁੱਖ ਰੱਖੇ, ਸਿਰੇ ਲਾ ਦੇਵੇ। ਦੇਖੋ ਜੀ
ਅਸੀਂ ਗਏ ਅਗਲੇ ਦਿਨ ਪਿੰਡੀ ਭੱਟੀਆਂ ਵਾਲੇ ਪਾਸੇ ਤੇ ਦਿਲ ਦੁਖਿਆ, ਇਦਾਂ ਦੀ ਮੱਕੀ ਸੀ ਤੇ ਉੱਥੇ ਨਾ ਗੜਾ ਪਿਆ ਓਏ ਹੋਏ ਹੋਏ ਤੇ ਉਹ ਬਈ ਚੰਦਰਾ ਪਿਆ, ਓਲੇ ਪਏ, ਬਰਫ਼ ਦੀਆਂ ਰੋੜੀਆਂ ਤੇ ਪਤਾ ਕੀ ਹਾਲਾਤ ਹੋਇਆ ਪਿਆ ਵੀ ਆਹ ਟਾਂਡੇ ਤੋਂ ਸਾਰੇ ਪੱਤੇ ਦਈਏ ਤੋੜ। ਹਾਂਜੀ ਹਾਂਜੀ, ਉਹ ਕੱਲਾ ਟਾਂਡਾ ਰਹਿ ਗਿਆ। ਓਏ ਹੋਏ ਹੋਏ ਹੋਏ, ਪੱਤੇ ਝਾੜਤੇ ਸਾਰੇ, ਝਾੜਤੇ ਇਦਾਂ ਹੋਈ ਪਈ ਸੀ ਤੇ ਕਣਕ ਦਾ ਵੀ ਉੱਥੇ ਸਿੱਟਾ ਭੁਰਿਆ ਪਿਆ ਸੀ। ਭੁਰਿਆ ਆਇਆ ਸੀ ਤੇ ਇਹ ਵੀ ਕਹਿ ਲਓ ਵੀ ਇਹ ਸਾਡਾ ਕੋਈ ਕਮਾਲ ਨਹੀਂ ਹੈ। ਹਾਂਜੀ ਹਾਂਜੀ ਮੇਰੇ ਮਾਲਕ ਦੀ ਰਹਿਮਤ ਆ ਤੇ ਰੱਬ ਉਹ ਆਪਣੀ ਰਹਿਮਤ ਦੇ ਨਾਲ ਹੀ ਸਿਰੇ ਲਾ ਦੇਵੇ, ਖੈਰੀ ਸਲਾਮਤੀ ਹਾਂਜੀ ਤਾਂ ਲਾ ਦੇਵੇ। ਬਸ ਇਹ ਦੁਆ ਖੈਰ ਮੰਗਣੀ ਚਾਹੀਦੀ, ਖੈਰ ਮੰਗਣੀ ਚਾਹੀਦੀ ਤੇ ਅੱਲਾ ਹਰ ਨੂੰ ਦੇਵੇ, ਹਰ ਨੂੰ ਦਵੇ ਜੀ। ਹਾਂਜੀ ਤੇ ਖੇਤਾਂ 'ਚ ਰੋਜ਼ੀ ਆ ਨਾ ਜੀ, ਹਾਂਜੀ ਹਾਂਜੀ, ਕਿਸਾਨ ਦੀ ਤਾਂ ਖੇਤਾਂ 'ਚ ਰੋਜ਼ੀ ਹੈ। ਖੇਤਾਂ 'ਚ ਅੱਛਾ, ਤੇ ਹੁਣ ਜੀ ਤੁਹਾਨੂੰ ਮੱਕੀ ਦਿਖਾਤੀ। ਹਾਂਜੀ, ਇੱਕ ਜੀ ਤੁਹਾਨੂੰ ਹੋਰ ਸ਼ਾਇਦ ਦਿਖਾਣੀ ਹੈ। ਅੱਛਾ ਹਾਂ, ਬੱਕਰੇ ਨੂੰ ਮੈਂ ਲਾਇਆ ਬੋਲੀ ਤੇ। ਅੱਛਾ, ਹਾਂ, ਹਜੇ ਪੂਰਾ ਲੱਗਿਆ ਨਹੀਂ ਪਰ ਫਿਰ ਵੀ ਲੱਗ ਗਿਆ। ਲੱਗ ਗਿਆ। ਹਾਂ, ਚਲੋ ਤੁਹਾਨੂੰ ਮਾਸ਼ਾਅੱਲਾ ਮਾਸ਼ਾਅੱਲਾ। ਆ ਜਾਓ, ਕੋਈ ਨਾਂ ਨੂੰ ਵੀ ਰੱਖਿਆ ਕਿ ਨਹੀਂ ਹਜੇ ਉਹਦਾ ਨਾ ਜੀ? ਮੈਂ ਦੱਸਦਾ, ਆ ਜਾ। ਚਲੋ ਠੀਕ ਹੋ ਗਿਆ ਜੀ। ਬੱਕਰਾ ਜੀ ਇੱਥੋਂ ਮੈਂ ਸੱਦ ਮਾਰੂੰਗਾ ਚਾਚਾ ਬੂਟਿਆ, ਉਹ ਇੱਥੇ ਆ ਜਾਊਗਾ। ਅੱਛਾ ਹਾਂ, ਉਹ ਇਸ ਟਾਈਮ ਇਹਨੂੰ ਮੈਂ ਥੋੜੀ ਜੀ ਦਾਲ ਖਵਾਨਾ ਹੁੰਨਾ ਅੱਛਾ, ਤੇ ਨਾ ਹਜੇ ਕੋਈ ਪਸੰਦ ਨਹੀਂ ਆ ਰਿਹਾ, ਨਾ ਕੋਈ ਤੁਸੀਂ ਵੀ ਦੱਸਿਓ ਵੀ ਬੱਕਰੇ ਦਾ ਮੈਂ ਕੀ ਰੱਖਾਂ। ਜਿੱਦਾਂ ਅੱਗੇ ਬੰਦਿਆਂ ਨੇ ਮੈਂ ਕਿਹਾ ਸੀ ਨਾ ਵੀ ਕੱਟੇ ਦਾ ਨਾਂ ਬਦਲਣਾ, ਤੇ ਉਹ ਬੰਦਿਆਂ ਨੇ ਕਿਹਾ ਨਹੀਂ ਯਾਰ ਜਿਹੜਾ ਲਗਾਰੀਆਂ ਨੇ ਰੱਖਿਆ ਨਾ ਵੀ ਉਹੀ ਨਾਂ ਰਹਿਣ ਦੇ। ਉਹ ਠੀਕ ਆ। ਉਹ ਗੁਲਫਾਮ ਰੱਖਿਆ ਹੈ। ਅੱਛਾ, ਉਹ ਗੁਲਫਾਮ ਹੀ ਰੱਖਣਾ ਵੀ ਉਹਨਾਂ ਨੇ ਰੱਖ ਕੇ ਤੋਹਫੇ ਦਾ ਨਾਂ ਨਹੀਂ ਬਦਲੀ ਕੀ ਬਾਤ ਆ, ਉਹ ਵੀ ਠੀਕ ਆ। ਤੇ ਬੱਕਰੇ ਦਾ ਨਾਂ ਹਜੇ ਰੱਖਿਆ ਕੋਈ ਨਹੀਂ ਸੀ, ਨਾਮ ਮਗਰੋਂ ਕਿਸੇ ਨੇ ਰੱਖਿਆ ਸੀ। ਅੱਛਾ, ਤੇ ਅਸੀਂ ਰੱਖਣਾ ਵੀ ਉਹ ਸੱਦ ਮਾਰਾਂਗੇ ਨਾ ਤੇ ਆ ਜਾ ਕਰੂਗਾ। ਹੁਣ ਮੈਂ ਕੱਲਾ ਇਹੀ ਕਹਿਣਾ ਵੀ ਆ ਜਾ ਤੇ ਉਹਨੇ ਆ ਜਾਣਾ, ਤੇ ਜੇ ਨਾਂ ਰੱਖਾਂਗੇ ਫਿਰ ਉਹ ਨਾਂ ਪੱਕ ਜੂਗਾ। ਹਾਂ, ਹਜੇ ਤਾਂ ਨਵੀਂ ਗੱਲ ਆ ਨਾ। ਹਾਂਜੀ ਹਾਂਜੀ, ਇਹਨੂੰ ਛੱਡੀ, ਆ ਜਾ ਬਈ ਉਰੇ ਆ ਜਾ, ਆ ਜਾ ਆ ਜਾ ਆ ਜਾ ਆ ਜਾ ਆ ਜਾ ਆ ਜਾ ਉਰੇ ਆ ਜਾ ਆ ਜਾ ਆ ਜਾ ਆ ਜਾ। ਆ ਜਾ। ਮੈਂ ਇੱਥੇ ਲੁਕ ਵੀ ਜਾਵਾਂ ਨਾ। ਅੱਛਾ, ਆ ਥੋੜੇ ਦਿਨਾਂ ਤੱਕ ਦੇਖੀ ਮੈਂ ਜਦੋਂ ਲੁਕ ਜਾ ਕਰਨਾ ਨਾ ਵੀ ਉਹ ਕੋਠੇ 'ਚ ਬਹਿ ਕੇ ਮੈਂ ਸੱਦ ਮਾਰੂੰਗਾ, ਇਹਨੇ ਉੱਥੇ ਜਾਣਾ। ਇਹਦਾ ਨਾਂ ਲੈ ਕੇ ਇਹ ਮੈਨੂੰ ਲੱਭਿਆ ਕਰੂਗਾ। ਵੈਰੀ ਗੁੱਡ। ਹਾਲੇ ਨਵਾਂ ਨਾ, ਹਜੇ ਤਾਂ ਮੈਂ ਸਿੱਧਾ ਸੱਦ ਰਿਹਾ। ਹਾਂ ਹਾਂ, ਤੇ ਇਹ ਦਾਲ ਇਹਨੂੰ ਤਾਂ ਦੱਸੀ ਆ ਵੀ ਉਹ ਤੁਹਾਨੂੰ ਜਿੱਦਾਂ ਪਤਾ ਵੀ ਅਸੀਂ ਪੁੱਛ ਦੱਸ ਕੇ ਤੁਰਦੇ ਆ। ਹਾਂਜੀ ਹਾਂਜੀ, ਤੇ ਉਹ ਆਪਣਾ ਮੀਆਂ ਅਬੈਦੁਰ ਰਹਿਮਾਨ ਸਾਹਿਬ ਨੇ, ਫੈਸਲ ਜ਼ੁਬੈਰ ਕੰਬੋਜ ਸਾਹਿਬ, ਉਹ ਸਾਡੇ ਉਸਤਾਦ ਆ ਸਾਰੇ, ਉਹਨਾਂ ਨੇ ਦੱਸਿਆ ਵੀ ਇਹਨੂੰ ਕੋਈ ਦਾਲ ਸ਼ਾਲ ਖਵਾ, ਛੋਲਿਆਂ ਦੀ ਦਾਲ ਹੈ ਤੇ ਇਹ ਕੋਈ ਤਕੜਾ ਹੋਵੇ ਵੀ ਇਕੱਲੇ ਪੱਠਿਆਂ ਤੇ ਨਹੀਂ ਗੱਲ ਬਣਦੀ। ਇਦਾਂ ਅਸੀਂ ਉਹ ਉਂਝ ਤਾਂ ਉਹ ਬਣਾਇਆ ਹੈ, ਮੈਂ ਘਰ ਦੀਆਂ 2-4 ਛਾਵਾਂ ਲੈ ਕੇ ਨਾ ਵੰਡਾ ਬਣਾਇਆ ਹੈ ਬੱਕਰੀਆਂ ਵਾਸਤੇ, ਪਰ ਇਹਨੂੰ ਖਸੂਸੀ ਦਾਲ ਖਵਾਈ ਦੀ ਹੈ ਤੇ ਨਾਲ ਉਹਨਾਂ ਨੂੰ ਲੂਸਣ ਪਾਉਂਦੇ ਆ ਸੁੱਕਾ, ਤੇ ਅੱਲਾ ਕਰੇ ਇਹ ਦਿਨਾਂ ਦੇ ਵਿੱਚ ਤਿਆਰ ਹੋ ਜਾਣ। ਨਹੀਂ ਦਾਲ ਖਰਾਕ ਚੰਗੀ ਆ। ਹਾਂ, ਚੰਗੀ ਸ਼ਾਇ ਹਾਂ, ਬੜੀ ਚੰਗੀ ਦਾਲ ਤਾਂ ਫਿਰ ਹਾਂਜੀ। ਤੇ ਇਸ ਤੋਂ ਵਾਧੂ ਤਾਂ ਕੋਈ ਸ਼ਾਇ ਨਹੀਂ। ਨਹੀਂ ਕੋਈ ਨਹੀਂ, ਬੱਕਰਿਆਂ ਵਾਸਤੇ ਛੋਲਿਆਂ ਦੀ ਦਾਲ ਬੜੀ ਬਿਹਤਰੀਨ ਹੈ ਜੀ। ਛੋਲਿਆਂ ਨੂੰ ਦੈੜ ਕਰਕੇ ਦਾਲ ਬਣਦੀ ਨਾ। ਹਾਂਜੀ ਹਾਂਜੀ, ਤੇ ਇਹ ਆਪਣਾ ਸਾਨੂੰ ਨਾਂ ਜ਼ਰੂਰ ਦੱਸਣਾ ਬੱਕਰੇ ਦਾ ਵੀ ਅਸੀਂ ਕੋਈ ਨਾਂ ਰੱਖ ਲਈਏ। ਹਾਂਜੀ, ਮੈਂ ਜੀ ਲੁੱਕ ਕੇ ਬੁਲਾਣਾ ਆ। ਅੱਛਾ, ਇਹਨੂੰ ਲੁੱਕ ਕੇ ਬੁਲਾਣਾ, ਹਜੇ ਇਹਦਾ ਨਾਂ ਤਾਂ ਪੱਕ ਲੈਣ ਦੇ। ਕਹਿੰਦਾ ਮੈਂ ਲੁੱਕ ਕੇ ਇਹਨੂੰ ਸੱਦਣਾ ਤੇ ਬੱਕਰਾ ਆਵੇ। ਹਜੇ ਨਾਂ ਨਹੀਂ ਰੱਖਿਆ ਯਾਰ। ਹਾਂ, ਨਾਂ ਰੱਖ ਲਈਏ, ਨਾਂ ਰੱਖ ਲਈਏ ਫਿਰ ਤੂੰ ਸੱਦੇਗਾ ਫਿਰ ਆ ਜਾਊਗਾ। ਫਿਰ ਆ ਜਾਊਗਾ। ਹਾਂਜੀ, ਨਾਮ ਤਾਂ ਚੱਲਣਾ ਮੈਂ ਰੱਖਿਆ। ਲੈ ਵੇ ਲੈ ਮੁੰਡੇ ਦਾ ਦਿਲ ਹੈ, ਕਹਿੰਦਾ ਵੀ ਇਹਦਾ ਨਾਂ ਢੋਲਣ ਮਾਈ ਨਾ ਰੱਖ ਲਈਏ। ਢੋਲਣ ਮਾਈ ਰੱਖ ਲਈਏ। ਹਾਂ, ਢੋਲਣ ਮਾਈ ਦੱਸਿਓ ਵੀ ਕਿੱਦਾਂ ਦਾ ਨਾਮ ਜੀ। ਹਾਂ ਲੈ ਵੀ ਮੁੰਡੇ ਦੀ ਪਸੰਦ ਆ, ਮੁੰਡੇ ਨੇ ਆਖਿਆ ਵੀ ਇਹਦਾ ਨਾਂ ਢੋਲਣ ਮਾਈ ਨਾ ਰੱਖ ਲਈਏ। ਤੇ ਹੁਣ ਦੱਸਿਆ ਜੇ ਯਾਰ ਜੀ ਜੇ ਇਹਦਾ ਢੋਲਣ ਮਾਈ ਠੀਕ ਆ ਤੇ ਫਿਰ ਢੋਲਣ ਮਾਈ ਠੀਕ ਆ। ਤੇ ਜੇ ਹੋਰ ਕੋਈ ਰੱਖਣਾ ਤੇ ਭਾਈ ਸਾਨੂੰ ਦੱਸ ਦਿਆ, ਜੇ ਅਸੀਂ ਉਹ ਨਾਂ ਅਜੇ ਰੱਖਿਆ ਨਹੀਂ ਹੈ। ਇਹਦਾ ਮੁੰਡੇ ਨੇ ਇੱਕ ਤਜਵੀਜ਼ ਦਿੱਤੀ ਆ ਵੀ ਇਹਦਾ ਨਾਂ ਢੋਲਣ ਮਾਈ ਰੱਖ ਲਈਏ। ਤੇ ਜੇ ਇਹ ਠੀਕ ਆ ਤੇ ਫਿਰ ਠੀਕ ਆ। ਫਿਰ ਠੀਕ ਆ। ਹਾਂਜੀ, ਤੇ ਉਹਦਾ ਤੇਰਾ ਕੀ ਇਰਾਦਾ, ਤੈਨੂੰ ਕਿੱਦਾਂ ਦਾ ਨਾਂ ਲੱਗਾ ਹੈ? ਨਹੀਂ, ਨਾਂ ਵੀ ਸੋਹਣਾ। ਫਿਰ ਜਿੱਦਾਂ ਉਹ ਲਿਖਦੇ ਆ ਨਾ ਹੇਠਾਂ, ਜਦੋਂ ਅਸੀਂ ਜੁਗਣੀ ਦਾ ਨਾਂ ਰੱਖਿਆ ਜਾਂ ਜਦੋਂ ਅਸੀਂ ਵਹਿੜੇ ਦਾ ਨਾਂ ਰੱਖਿਆ, ਫਖਰੇ ਰਹਿਮੇਸ਼ਾ ਨਾਂ ਅਸੀਂ ਨਹੀਂ ਰੱਖਿਆ। ਅੱਛਾ, ਸਾਡੇ ਦੇਖਣ ਵਾਲਿਆਂ ਨੇ ਰੱਖਿਆ। ਮਾਸ਼ਾਅੱਲਾ ਮਾਸ਼ਾਅੱਲਾ। ਦਾਲ ਖਵਾਉਂਦੇ ਹੀ ਸਾਡੇ ਕੋਲ ਡਾਕਟਰ ਸਾਹਿਬ ਵੀ ਆ ਗਏ। ਲੋ ਜੀ ਡਾਕਟਰ, ਮਾਸ਼ਾਅੱਲਾ। अस्सलाम वालेकुम। वालेकुम सलाम। डॉक्टर साहब सर की हाल है? और सुनाओ जी, ठीक ठाक हो? ਇੱਥੇ ਆ ਜਾਓ, आ जाओ ਇੱਥੇ ਆ ਜਾਓ, ਇੱਕ ਜਣਾ ਇੱਧਰ ਆ ਜਾਓ, ਇੱਕ ਉੱਧਰ ਆ ਜਾਓ। ਇੱਥੇ ਆ ਜਾਓ। ਆ ਜਾਓ ਡਾਕਟਰ ਸਾਹਿਬ ਅਸੀਂ ਦਾਲ ਖਵਾ ਰਹੇ ਹਾਂ ਜੀ ਵੀ ਬੱਕਰਾ ਵੀ ਛੇਤੀ ਤਕੜਾ ਹੋ ਜੇ। ਹੋ ਜਾਊਗਾ ਇਨਸ਼ਾਅੱਲਾ ਤਾਲਾ। ਤੁਸੀਂ ਹਾਂਜੀ, ਖਿਲਾਓ। ਨਹੀਂ ਕੀ ਇਹਦੀ ਸਿਹਤ ਵਾਸਤੇ ਦਾਲ ਠੀਕ ਆ ਜੀ? ਇਹਨੂੰ ਦਾਲ ਠੀਕ ਹੈ ਜੀ, ਚਣਿਆਂ ਦੀ ਦਾਲ। ਹਾਂਜੀ ਹਾਂਜੀ, ਹਾਂ, ਬਿਹਤਰੀਨ ਹੈ। ਠੀਕ ਹੋ ਗਿਆ ਜੀ। ਇਹ ਡਾਕਟਰਾਂ ਨਾਲ ਵੀ ਖਸੂਸੀ ਦੁਆ ਸਲਾਮ ਰੱਖਣੀ ਪੈਂਦੀ ਹੈ ਜਦੋਂ ਡੰਗਰ ਰੱਖਣੇ ਹੋਣ, ਕਿਉਂ ਫਿਰ ਇਹਨਾਂ ਨਾਲ ਸਲਾਹ ਕਰਕੇ ਤੁਰ ਕੇ। ਹੁਣ ਜਿੱਦਾਂ ਸਾਨੂੰ ਪਤਾ ਨਹੀਂ ਸੀਗਾ, ਡਾਕਟਰ ਸਾਹਿਬ ਨੇ ਦੱਸਿਆ ਵੀ ਘੋੜੀ ਨੂੰ ਨਾ ਇੱਕ ਟੀਕਾ ਲੱਗਦਾ ਹੁੰਦਾ ਕਦੇ ਕਦਾਰ। ਹਾਂਜੀ, ਅਦਨਾਨ ਸਾਹਿਬ ਨੇ ਲਾਇਆ ਵੀ ਆ ਕੱਲ ਵੀ ਉਹ
ਇਹਦੇ ਪੈਰਾਂ ਪੂਰਾਂ ਤੋਂ ਰੇਸ਼ੇ ਤੋਂ ਚੰਗਾ ਹੁੰਦਾ। ਫਿਰ ਉਹ ਗੱਲਾਂ ਕਈ ਜਿਹੜੀਆਂ ਇਹਨਾਂ ਕੋਲੋਂ ਲੱਭਦੀਆਂ ਨਾ, ਹਾਂਜੀ ਹਾਂਜੀ ਜਿਹੜਾ ਕੰਮ ਹੋਵੇ ਨਾ ਧੰਦਾ ਹੋਵੇ ਉਹਨਾਂ ਨੂੰ ਪਤਾ ਹੁੰਦਾ। ਜੀ ਫਿਰ ਵੀ ਡਾਕਟਰ ਆ ਜੀ। ਖਸੂਸੀ ਤੌਰ ਤੇ ਜੀ ਮੈਂ ਡਾਕਟਰ ਯੂਸਫ ਸਾਹਿਬ ਦਾ, ਡਾਕਟਰ ਅਦਨਾਨ ਸਾਹਿਬ ਦਾ ਸ਼ੁਕਰਗੁਜ਼ਾਰ ਆ। ਉਹ ਬੱਕਰੀ ਜਿਹਦੀ ਲੱਤ ਟੁੱਟੀ ਸੀ ਨਾ ਜੀ, ਉਹ ਲੱਤ ਇਹਨਾਂ ਨੇ ਬੰਨੀ ਸੀ, ਡਾਕਟਰ ਅਦਨਾਨ ਸਾਹਿਬ ਨੇ ਤੇ ਡਾਕਟਰ ਯੂਸਫ ਸਾਹਿਬ ਨੇ। ਅੱਛਾ ਜੀ, ਉਹ ਤੁਸੀਂ ਹੁਣ ਖਾਸੇ ਦਿਨ ਹੋ ਗਏ ਵੀ ਉਹ ਹੁਣ ਪੈਰ ਲਾਂਦੀ ਆ, ਭਾਰ ਪਾਉਂਦੀ ਆ, ਉਹ ਕਦੋਂ ਖੋਲਣੀ ਹੈ ਲੱਤ ਉਹਦੀ? ਉਹ ਕਿਹੜੀ ਤਾਰੀਖ ਨੂੰ ਅੰਦਾਜ਼ਨ ਹੁਣ ਤਾਂ ਜੀ ਉਹਨੂੰ 18 ਦਿਨ ਹੋ ਗਏ। 5-7 ਦਿਨਾਂ ਨੂੰ ਖੋਲ ਦਾਂਗੇ। ਖੋਲ ਦਾਂਗੇ ਉਹਨੂੰ। ਹਾਂਜੀ ਤੇ ਉਹ ਮਾਸ਼ਾਅੱਲਾ ਠੀਕ ਸਹੀ ਇਨਸ਼ਾਅੱਲਾ ਤਾਲਾ ਠੀਕ ਹੋਏਗੀ। ਉਹ ਬੱਕਰੀ ਖਲੋਤੀ ਆ ਜੀ ਇਸ ਟਾਈਮ ਵੀ ਉਹਦੇ ਤੇ ਭਾਰ ਪਾ ਕੇ ਖਲੋਤੀ ਆ। ਉਹ ਹਜੇ ਪੂਰਾ ਆ ਦੇ ਹਾਂ ਹੁਣ ਹੇਠਾਂ ਲਾ ਨਹੀਂ ਤੁਰ ਰਹੀ ਆ ਪੂਰਾ ਭਾਰ। ਹਾਂ ਵਜ਼ਨ ਪਾਉਂਦੀ ਜੀ, ਵਜ਼ਨ ਪਾ ਰਹੀ ਆ ਹੁਣ। ਕੱਚਾ ਨਾ ਜ਼ਖਮ ਦੇ ਅੰਦਰ ਫ੍ਰੈਕਚਰ ਹੈ ਨਾ, ਹੁਣ ਟਾਈਮ ਤਾਂ ਲੈਣਾ ਨਾ ਉਹਨੇ, ਆਸਤਾ ਆਸਤਾ ਥੋੜੀ ਥੋੜੀ ਆਪਣੀ ਜਗ੍ਹਾ ਤੇ ਬੈਠੇਗੀ, ਹਾਂ। ਸੈੱਟ ਹੋਏਗੀ, ਉਸ ਤੋਂ ਬਾਅਦ ਹੀ ਜਾ ਕੇ ਉਹ ਪੂਰਾ ਆਪਣਾ ਵਜ਼ਨ ਪਾਏਗੀ। ਅੱਛਾ ਲਓ ਜੀ ਡਾਕਟਰ ਸਾਹਿਬ, ਤੁਸੀਂ ਰੱਬੀ ਆ ਗਏ ਜੀ। ਹਾਂਜੀ ਅਸੀਂ ਨਾ ਜੀ ਅੱਗੇ ਬੱਕਰੇ ਦਾ ਨਾਂ ਰੱਖਣ ਵਾਸਤੇ ਨਾ ਕੋਈ ਤਜਵੀਜ਼ ਕਰ ਰਹੇ ਸੀਗੇ ਜੀ। ਠੀਕ ਤੇ ਜਿਹੜਾ ਨਾ ਸਰੋਏ ਸਾਹਿਬ ਦਾ ਮੁੰਡਾ ਵੱਡਾ ਜੀ, ਹਾਂਜੀ ਉਹ ਆਇਆ ਤੇ ਉਹ ਇੱਕ ਤਜਵੀਜ਼ ਕਰ ਗਿਆ ਜੀ। ਉਹਨੇ ਕਿਹਾ ਜੀ ਬੱਕਰੇ ਦਾ ਨਾਂ ਜਿਹੜਾ ਨਾ ਜੀ ਢੋਲਣ ਮਾਈ ਰੱਖ ਲਈਏ। ਤੇ ਹੁਣ ਤੁਸੀਂ ਵੀ ਤਜਵੀਜ਼ ਦੇਣੀ ਆ ਤੇ ਉਧਰ ਵੀ ਅਸੀਂ ਲੋਕਾਂ ਨੂੰ ਵੀ ਪੁੱਛਣਾ ਬਈ ਇਹ ਨਾਂ ਠੀਕ ਆ ਜਾਂ ਬਦਲੀਏ, ਜਾਂ ਜਿਹੜਾ ਤੁਸੀਂ ਕਹੋਗੇ ਫਿਰ ਉਹ ਰੱਖ ਲਾਂਗੇ ਜੀ। ਤੁਹਾਡਾ ਕੀ ਇਰਾਦਾ ਆਪਣੇ ਜੀ? ਸ਼ੌਕ ਹੁੰਦਾ ਹੈ ਤੇ ਨਾਂ ਜਿਹੜਾ ਵੀ ਰੱਖ ਲਓ ਤੁਸੀਂ। ਹਾਂਜੀ ਹਾਂਜੀ ਆ ਫਿਰ ਜਾਨਵਰ ਨੂੰ ਵੀ ਜਿਸ ਤਰ੍ਹਾਂ ਬੰਦਿਆਂ ਨੂੰ ਪਤਾ ਲੱਗ ਜਾਂਦਾ ਨਾ, ਬਾਰ-ਬਾਰ ਪੁਕਾਰੋ ਨਾ, ਹਾਂਜੀ, ਹਾਂਜੀ। ਉਹਨੂੰ ਵੀ ਪਤਾ ਲੱਗ ਜਾਂਦਾ ਵੀ ਮੇਰਾ ਨਾਂ ਆ ਮੇਰਾ ਜੀ। ਨਾਂ ਇਹ ਆ। ਹਾਂਜੀ ਹਾਂਜੀ। ਉਹ ਸ਼ਨਾਖਤ ਹੁੰਦੀ ਆ ਇਹ। ਤੇ ਵੈਸੇ ਤੁਹਾਨੂੰ ਹੁਣ ਢੋਲਣ ਮਾਈ ਕਿਦਾਂ ਲੱਗਿਆ ਜੀ? ਢੋਲਣ ਮਾਈ ਠੀਕ ਆ, ਦਿਲਚਸਪ ਜਿਹਾ ਬਣ ਜਾਂਦਾ। ਹਾਂਜੀ ਹਾਂਜੀ। ਨੂਰ ਜਹਾਂ ਦੇ ਗਾਣੇ ਚ ਵੀ ਹੈ ਉਸਮਾਨ ਨੂੰ ਪਤਾ ਹੋਣਾ। ਉਹ ਉਸਮਾਨ ਗਾਣਾ ਹੈ ਚੇਤੇ ਤੇਰੇ? ਉਹ ਕਹਿੰਦੇ ਦਿਲ ਦੀਆਂ ਲੱਗੀਆਂ ਜਾਣੇ ਨਾ, ਮੇਰਾ ਪਿਆਰ ਪਛਾਣੇ ਨਾ, ਕਮਲਾ ਨਹੀਂ ਮੇਰਾ ਢੋਲਣ ਮਾਹੀ। ਹਾਂ ਵਾਹ ਜੀ ਵਾਹ, ਵਾਹ ਜੀ ਵਾਹ, ਵਾਹ ਜੀ ਵਾਹ। ਅੱਛਾ ਜੀ, ਇਹ ਡਾਕਟਰ ਯੂਸਫ ਸਾਹਿਬ ਲਓ ਜੀ, ਹੁਣ ਤੁਸੀਂ ਪਿਆਰ ਵੀ ਤੁਹਾਨੂੰ ਨਹੀਂ ਪਤਾ, ਕਈ ਬੰਦਿਆਂ ਨੂੰ ਮੈਂ ਦੱਸ ਦਿੰਦਾ, ਇਹ ਰੋਸਮਾਨ ਸਾਹਿਬ ਦੇ ਜੀ ਅੱਬਾ ਜੀ ਹੈ, ਵਾਲਦ ਸਾਹਿਬ ਆ। ਹਾਂਜੀ, ਤੇ ਇਹ ਸਾਡੇ ਕੋਲ ਗੇੜਾ ਮਾਰੀ, ਇਹਨਾਂ ਦੀ ਮਿਹਰਬਾਨੀ ਆ ਵੀ ਖਸੂਸੀ ਇਹ ਟਾਈਮ ਦਿੰਦੇ ਆ ਤੇ ਸਾਨੂੰ ਸਲਾਹ ਮਸ਼ਵਰਾ ਜਿਹੜਾ ਵੀ ਕਰਨਾ ਹੋਵੇ, ਫਿਰ ਘਰ ਦਾ ਡਾਕਟਰ ਹੋਵੇ, ਇਹੀ ਮੌਜ ਹੁੰਦੀ ਇਹ ਮੌਜ ਹੁੰਦੀ ਤੇ ਅਸੀਂ ਡਾਕਟਰ ਸਾਹਿਬ ਨਾਲ ਕਰ ਲਈਦਾ। ਅੱਲਾਹ ਤਾਲਾ ਸਿਹਤ ਤੰਦਰੁਸਤੀ ਦੇਵੇ ਜੀ। ਅਦਨਾਨ ਸਾਹਿਬ ਬੜੀ ਮਿਹਰਬਾਨੀ ਜੀ। ਤੇ ਇਹ ਸਾਡੀ ਫਿਲਮ ਇੱਥੇ ਪੂਰੀ ਹੋ ਗਈ ਜੀ। ਜਿੱਥੇ ਰਹੋ ਸੁਖੀ ਰਹੋ, ਰੱਬ ਸਿਹਤ ਤੰਦਰੁਸਤੀ ਦੇਵੇ ਜੀ। ਬੜੀ ਮਿਹਰਬਾਨੀ, ਦੱਬ ਲਓ ਬਟਨ। ਅੱਲਾਹ ਹਾਫਿਜ਼ ਜੀ।